ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡਸ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 5 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਂਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਹੜੇ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। 26 ਸਾਲ ਤੋਂ ਵੱਧ ਇਹਨਾਂ ਦੇ ਕੋਲ ਐਕਸਪੀਰੀਅੰਸ ਆ। ਤੁਸੀਂ ਇਹਨਾਂ ਦੇ ਕੋਲ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਲੋਵਿਸ ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ ਅਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਆ। ਹੰਡਾਈ ਦੇ ਡਰਾਈਵ ਵੈਨ ਰੀਫਰਸ ਜਿਹੜੇ ਖਰੀਦ ਸਕਦੇ ਹੋ ਅਤੇ ਹੋਰ ਵੀ ਮੇਕ ਐਂਡ ਮਾਡਲ ਦੀ ਇਨਵੈਂਟੋਰੀ ਇਹਨਾਂ ਦੇ ਕੋਲ ਮੌਜੂਦ ਆ। ਕਿਸੇ ਵੀ ਤਰੀਕੇ ਦੀ ਟ੍ਰੇਲਰ ਖਰੀਦਣ ਲਈ ਇਹਨਾਂ ਨੂੰ ਕਾਲ ਕਰੋ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਅੱਜ ਜਿਹੜਾ ਸ਼ਾਮ ਨੂੰ ਕੈਲੀਫੋਰਨੀਆ ਦਾ ਟਾਈਮ ਜਿਹੜਾ 6 ਵਜੇ ਅਤੇ ਈਸਟਰਨ ਟਾਈਮ ਜਿਹੜਾ ਆ ਉਹ 9 ਵਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜਾ ਆ ਉਹ ਸਟੇਟ ਆਫ ਦਾ ਯੂਨੀਅਨ ਆ ਉਹਨੂੰ ਐਡਰੈਸ ਕਰਨਗੇ। ਇਹ ਥੋੜ੍ਹਾ ਇਸ ਵਾਰ ਡਿਲੇ ਹੋਇਆ ਹੈਗਾ ਕਿਉਂਕਿ ਗਵਰਨਮੈਂਟ ਸ਼ਟਡਾਊਨ ਹੋਈ ਆ, ਪਰ ਕਹਿੰਦੇ ਵੀ ਪਹਿਲੀ ਵਾਰੀ ਨਹੀਂ ਡਿਲੇ ਹੋਇਆ, ਬਹੁਤ ਵਾਰ ਡਿਲੇ ਹੁੰਦਾ ਰਿਹਾ। ਪਿਛਲੀ ਵਾਰੀ ਜਦੋਂ ਪ੍ਰੈਜ਼ੀਡੈਂਟ ਰੋਨਲਡ ਰੀਗਨ ਸੀਗੇ ਉਹਨਾਂ ਦੇ ਟਾਈਮ ਦੇ ਉੱਤੇ ਵੀ ਇਹ 1986 'ਚ ਡਿਲੇ ਹੋਇਆ ਸੀ। ਉਸ ਟਾਈਮ ਦੇ ਉੱਤੇ ਚੈਲੰਜਰ ਸ਼ਟਲ ਜਿਹੜਾ ਇੱਕ ਡਿਜ਼ਾਸਟਰ ਹੋਇਆ ਸੀ, ਇਸ ਕਰਕੇ ਡਿਲੇ ਹੋਇਆ ਸੀ। ਇਸ ਵਾਰ ਜਿਹੜੀ ਆ ਗਵਰਨਮੈਂਟ ਸ਼ਟਡਾਊਨ ਕਰਕੇ ਜਿਹੜਾ ਆ ਉਹ ਡਿਲੇ ਹੋਇਆ ਸੀ। ਸੋ ਇਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੀਆਂ ਆਪਣੀਆਂ ਪ੍ਰਾਪਤੀਆਂ ਦੱਸਣਗੇ, ਖਾਸ ਕਰਕੇ ਉਹ ਇਕੋਨਮੀ ਦੇ ਉੱਤੇ ਫੋਕਸ ਰੱਖਣਗੇ, ਜੋਬ ਕ੍ਰੀਏਸ਼ਨ ਦੇ ਵਿੱਚ, ਅਨਪਲਾਈਮੈਂਟ ਕਿਸ ਤਰ੍ਹਾਂ ਜਿਹੜੀਆਂ ਮਿਨੋਰਿਟੀ ਕਮਿਊਨਿਟੀ ਉਹਨਾਂ 'ਚ ਘਟੀ ਹੈਗੀ ਆ, ਖਾਸ ਕਰਕੇ ਸਪੈਨਿਸ਼ ਦਾ ਕਾਲੇ ਮੂਲ ਦੇ ਲੋਕਾਂ 'ਚ। ਅਤੇ ਦੂਸਰਾ ਉਹ ਹੋ ਸਕਦਾ ਜਿਹੜਾ ਵਾਲ ਦੇ ਬਾਰੇ ਆ ਉਹਦੇ 'ਤੇ ਵੀ ਗੱਲਬਾਤ ਕਰਨ। ਬਿਲਕੁਲ, ਕਾਫੀ ਜਿਹੜੀ ਲੋਕਾਂ ਦੀ ਇਸ ਦੇ ਉੱਤੇ ਨਜ਼ਰ ਰਹੂਗੀ। ਲੋਕ ਬਹੁਤੇ ਇਸ ਤਰੀਕੇ ਨਾਲ ਵੀ ਜਿਹੜੇ ਦੇਖਣਗੇ ਵੀ ਇਹ ਕੋਈ ਯੂਨਿਟੀ ਵਾਲਾ ਮੈਸੇਜ ਹੋਊਗਾ ਕਿ ਹੋਰ ਇੱਕ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ, ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਹੁਣ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਆਪਸੀ ਮਤਭੇਦ ਜਿਹੜੇ ਉਹ ਥੋੜ੍ਹੇ ਜ਼ਿਆਦਾ ਵੱਧ ਰਹੇ ਆ। ਕਿ ਦੋਨੋਂ ਪਾਸਿਓਂ ਜਿਹੜੀਆਂ ਗੱਲਾਂ ਹੋਣਗੀਆਂ ਬਤੌਰ ਪ੍ਰੈਜ਼ੀਡੈਂਟ ਜਿਹੜੇ ਕਿ ਉਹ ਚਾਹੇ ਉਹ ਡੈਮੋਕ੍ਰੇਟ ਆ ਚਾਹੇ ਕੋਈ ਰਿਪਬਲਿਕਨ ਆ ਬੰਦਾ, ਉਹ ਪੂਰੇ ਸਿਟੀਜ਼ਨਸ ਦੇ ਜਿਹੜੇ ਉਹ ਰਾਸ਼ਟਰਪਤੀ ਨੇ, ਕਮਾਂਡਰ ਇਨ ਚੀਫ ਨੇ। ਸੋ ਦੇਖਦੇ ਹਾਂ ਕਿਹੜੀਆਂ ਗੱਲਾਂ ਜਿਹੜੀਆਂ ਉਹ ਇਸ ਦੇ ਉੱਤੇ ਕਰਨਗੇ। ਆਰਮੀ ਨੂੰ ਲੈ ਕੇ ਵੀ ਕਾਫੀ ਜਿਹੜੀ ਆ ਹਰਜੋਤ ਸਿੰਘ ਜੀ ਨਜ਼ਰ ਰਹੇਗੀ ਵੀ ਸੀਰੀਆ, ਅਫਗਾਨਿਸਤਾਨ, ਇਰਾਕ, ਉਸ ਦੇ ਉੱਤੇ ਕੀ ਕਹਿੰਦੇ ਆ। ਹੋ ਸਕਦਾ ਵੈਨੀਜ਼ੁਏਲੀਅਨ ਜਿਹੜੀ ਉੱਥੇ ਇਸ ਟਾਈਮ ਟਰਮੋਇਲ ਚੱਲ ਰਹੀ ਆ, ਸਿਆਸਤ ਜਿਹੜੀ ਉੱਥੇ ਦੀ ਵੀ ਭਖੀ ਹੋਈ ਆ, ਵੀ ਉਸ ਦੇ ਉੱਤੇ ਵੀ ਕਿਸੇ ਤਰੀਕੇ ਦੀ ਕੋਈ ਟਿੱਪਣੀ ਜਿਹੜੀ ਆ ਉਹ ਕਰਨਗੇ ਜਾਂ ਨਹੀਂ ਕਰਨਗੇ। ਬਹੁਤੀ ਵੈਸੇ ਫੋਰਨ ਪਾਲਿਸੀ ਦੇ ਉੱਤੇ ਤਾਂ ਘੱਟ ਗੱਲ ਇਸ ਦੇ ਵਿੱਚ ਜਿਹੜੀ ਹੁੰਦੀ ਆ। ਸੋ ਯੂਨੀਅਨ ਦਾ ਇੱਕ ਹਿਸਾਬ ਦੇ ਨਾਲ ਸਟੇਟ ਆ ਉਹਨਾਂ ਨੇ ਦਰਸਾਉਣੀ ਆ ਵੀ ਅੰਦਰ ਖਾਤੇ ਕੀ ਚੱਲ ਰਿਹਾ, ਮੈਨੂਫੈਕਚਰਿੰਗ ਜੋਬਸ ਦੇ ਉੱਤੇ ਕੀ ਕਹਿਣਗੇ, ਕਿੰਨੀ ਕੁ ਜਿਹੜੀ ਆ ਇੱਕ ਤਾਂ ਡੈਫੀਨੇਟਲੀ ਅਨਇੰਪਲੋਇਮੈਂਟ ਦੇ ਨੰਬਰਸ ਦਾ ਜ਼ਰੂਰ ਉਸ ਦੇ ਵਿੱਚ ਦੱਸਣਗੇ, ਇਕੋਨਮੀ, ਸਟਾਕ, ਇਹਨਾਂ ਦੀਆਂ ਗੱਲਾਂ ਜਿਹੜੀਆਂ ਉਸ ਦੇ ਵਿੱਚ ਸੁਣਨ ਨੂੰ ਮਿਲਣਗੀਆਂ। ਪਰ ਕੀ ਹੋਊਗਾ ਇਸ ਚੀਜ਼ ਦੇ ਵਿੱਚ ਇਹ ਤਾਂ ਹੁਣ 6 ਵਜੇ ਜਦੋਂ ਐਡਰੈਸ ਕਰਨਗੇ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੂਗਾ। ਅਤੇ ਲੈਟਸ ਸੀ ਹਰਜੋਤ ਸਿੰਘ ਜੀ, ਇਹ ਵੀ ਦੇਖਣ ਵਾਲੀ ਗੱਲ ਹੋਊਗੀ ਕਿੰਨਾ ਕੁ ਲੰਬਾ ਭਾਸ਼ਣ ਜਿਹੜਾ ਆ ਉਹ ਕਰਨਗੇ। ਪਿਛਲੀ ਵਾਰੀ ਆਈ ਥਿੰਕ 1 ਘੰਟੇ ਤੋਂ ਵੀ ਵੱਧ ਜਿਹੜਾ ਉਹਨਾਂ ਦਾ ਜਿਹੜਾ ਭਾਸ਼ਣ ਆ ਤਕਰੀਬਨ ਜਿਹੜਾ ਆਲਮੋਸਟ ਉਸ ਦੇ ਇਰਦ ਗਿਰਦ ਚੱਲਿਆ ਸੀਗਾ। ਸੋ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਵੱਲੋਂ ਕਈ ਜਿਹੜੇ ਕਹਿੰਦੇ ਇਸ ਤਰ੍ਹਾਂ ਦੇ ਲੋਕ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਤਾਂ ਕਿ ਜਿਹੜਾ ਆ
ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਚੜਾਇਆ ਜਾ ਸਕੇ। ਉਹਨਾਂ 'ਚ ਐਲੈਗਜ਼ੈਂਡਰੀਆ ਓਕੇਸੀਓ ਕੋਰਟੇਜ਼ ਜਿਹੜੇ ਆ ਉਹਨਾਂ ਨੇ ਉਸ ਬੀਬੀ ਨੂੰ ਜਿਹੜਾ ਬੁਲਾਇਆ ਹੈਗਾ ਆ, ਜਿਸ ਨੇ ਜੈਫ ਫਲੇਕ ਜਿਹੜੇ ਸੈਨੇਟਰ ਸੀ ਉਹਨਾਂ ਨੂੰ ਇੱਕ ਜਿਹੜਾ ਐਲੀਵੇਟਰ ਆ ਉੱਥੇ ਘੇਰਿਆ ਸੀ ਵੀ ਤੁਸੀਂ ਜਿਹੜਾ ਜੱਜ ਕੈਬਨਾ ਆ ਉਹਦੀ ਵੋਟ ਉਹਦੇ ਹੱਕ 'ਚ ਨਾ ਪਾਓ। ਉਹ ਤੋਂ ਬਾਅਦ ਜਿਹੜੇ ਸੈਨੇਟਰ ਫਲੇਕ ਹੈਗੇ ਆ ਉਹਨਾਂ ਨੇ ਉਹ ਵੋਟ ਡਿਲੇ ਕਰ ਦਿੱਤੀ ਸੀ, ਪਰ ਅਲਟੀਮੇਟਲੀ ਜਿਹੜੀ ਆ ਉਹਨਾਂ ਨੇ ਇਹ ਵੋਟ ਪਾਈ ਸੀ। ਇਸੇ ਤਰ੍ਹਾਂ ਰਿਪਰੈਜ਼ੈਂਟੇਟਿਵ ਬੌਨੀ ਵਾਟਸਨ ਕੋਲਮੈਨ ਜਿਹੜੇ ਆ ਡੈਮੋਕ੍ਰੇਟ ਨਿਊ ਜਰਸੀ ਤੋਂ, ਉਹਨਾਂ ਨੇ ਇੱਕ ਵਿਕਟੋਰੀਨਾ ਮੋਰਾਲਸ ਜਿਹੜੀ ਗੋਟਾਮਾਲਾ ਤੋਂ ਇੱਕ ਲੇਡੀ ਹੈਗੀ ਆ, USA ਦੇ ਵਿੱਚ ਇਲੀਗਲੀ ਆਈ ਸੀ ਅਤੇ ਉਹ ਟਰੰਪ ਨੈਸ਼ਨਲ ਗੋਲਫ ਕਲੱਬ ਵਿੱਚ ਕੰਮ ਕਰਦੀ ਸੀ ਅਤੇ ਜਿਸ ਨੂੰ ਪਿੱਛੇ ਜਿਹੇ ਫਾਇਰ ਕੀਤਾ ਗਿਆ ਉਸ ਨੂੰ ਬੁਲਾਇਆ ਗਿਆ ਹੈਗਾ। ਸਾਂਡਰਾ ਡਿਆਜ਼ ਇੱਕ ਕੋਸਟਾਰੀਕਾ ਦੀ ਨੇਟਿਵ ਜਿਹੜੀ ਆ ਟਰੰਪ ਕਲੱਬ 'ਚ ਉਹ ਕੰਮ ਕਰਦੀ ਰਹੀ ਆ 2010 ਤੋਂ 2013 ਤੱਕ। ਉਹਨੂੰ ਵੀ ਸਟੇਟ ਆਫ ਦਾ ਯੂਨੀਅਨ ਵਿੱਚ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਜਿਮੀ ਗੋਮੇਜ਼ ਜਿਹੜੇ ਕੈਲੀਫੋਰਨੀਆ ਦੇ, ਉਹਨਾਂ ਨੇ ਬੁਲਾਇਆ ਹੈਗਾ। ਕਹਿੰਦੇ ਪਹਿਲਾਂ ਉਹ ਇਲੀਗਲ ਸੀ, ਬਾਅਦ ਦੇ ਵਿੱਚ ਉਹ ਲੀਗਲ ਹੋ ਗਈ ਸੀ। ਕਮਲਾ ਹੈਰਿਸ ਜਿਹੜੀ ਆ ਕੈਲੀਫੋਰਨੀਆ ਦੀ ਸੈਨੇਟਰ, ਉਹਨਾਂ ਨੇ ਵੀ ਇੱਕ ਆਪਣੇ ਜਿਹੜੇ ਸਪੋਰਟਰ ਆ ਉਹਨਾਂ ਨੂੰ ਬੁਲਾਇਆ, ਜੋ ਕਿ ਜਿਹੜੇ ਹੈਗੇ ਆ ਏਅਰ ਟ੍ਰੈਫਿਕ ਕੰਟਰੋਲਰ ਸੀਗੇ, ਜਿਨ੍ਹਾਂ ਦਾ 2017 'ਚ ਥੋਮਸ ਫਾਇਰ ਦੇ ਨਾਲ ਸਦਰਨ ਕੈਲੀਫੋਰਨੀਆ 'ਚ ਘਰ ਜਲ ਗਿਆ ਸੀ। ਪਰ ਹੁਣ 8 ਲੱਖ ਫੈਡਰਲ ਵਰਕਰ 'ਚੋਂ ਇੱਕ ਸੀ ਜਿਨ੍ਹਾਂ ਨੂੰ ਲਗਭਗ 1 ਮਹੀਨਾ ਜਿਹੜੀ ਆ ਉਹ ਤਨਖਾਹ ਨਹੀਂ ਮਿਲੀ, ਉਹਨਾਂ ਨੂੰ ਬੁਲਾਇਆ ਗਿਆ ਹੈਗਾ। ਜੀ ਬਿਲਕੁਲ। ਸੋ ਬੇਸਿਕਲੀ ਡੈਮੋਕ੍ਰੇਟਸ ਉਹਨਾਂ ਬੰਦਿਆਂ ਨੂੰ ਸੱਦ ਰਹੇ ਜਿਹੜੇ ਕਿਤੇ ਡਾਇਰੈਕਟਲੀ ਇੰਡਾਇਰੈਕਟਲੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਕੰਮਾਂ ਤੋਂ ਜਾਂ ਡਾਇਰੈਕਟਲੀ ਪ੍ਰਭਾਵਿਤ ਨੇ ਜਾਂ ਇੰਡਾਇਰੈਕਟਲੀ ਜਿਹੜੇ ਪ੍ਰਭਾਵਿਤ ਹੋ ਰਹੇ ਨੇ, ਜਿੱਦਾਂ ਉਹਨਾਂ ਦੇ ਹੀ ਕਾਰੋਬਾਰਾਂ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਕੰਮ ਕਰਦੇ ਰਹੇ ਆ। ਹੁਣ 2 ਸਾਲ ਪੂਰਾ ਉਹਨਾਂ ਨੇ ਰੌਲਾ ਪਾਇਆ ਇੱਦਾਂ ਹੋਣਾ ਨਹੀਂ, ਅਤੇ ਉਹਨਾਂ ਨੇ ਹੁਣ ਜਾ ਕੇ ਜਿਹੜੇ ਕੱਢਣੇ ਆ ਉਹ ਆਪਣੇ ਕੰਮਾਂ ਤੋਂ ਗੋਲਫ ਕੋਰਸਿਸ ਤੋਂ ਕੱਢਣੇ ਜਿਹੜੇ ਸ਼ੁਰੂ ਕੀਤੇ ਆ। ਸੋ ਕਾਫੀ ਲੋਕ ਉਹਨਾਂ ਨੇ ਫਾਇਰ ਵੀ ਹੁਣ ਰੀਸੈਂਟਲੀ ਕੀਤੇ ਆ। ਸੋ ਉਹਨਾਂ ਨੂੰ ਹੀ ਜਿਹੜਾ ਉਹ ਸੱਦਿਆ ਉੱਥੇ ਉਹਨਾਂ ਨੇ ਹੈਗਾ ਆ। ਸੋ ਬੇਸਿਕਲੀ ਚੜਾਉਣ ਵਾਲੀ ਰਣਨੀਤੀ ਜਿਹੜੀ ਆ ਉਹਨਾਂ ਨੇ ਇੱਥੇ ਰੱਖੀ ਹੋਈ ਆ। ਸੋ ਡੈਮੋਕ੍ਰੇਟਸ ਵੱਲੋਂ ਜਿਹੜੀ ਆ ਸਟੇਸੀ ਅਬਰਾਮ, ਉਹ ਡੈਮੋਕ੍ਰੇਟਸ ਦੇ ਵਿੱਚ ਕਾਫੀ ਰਾਈਜ਼ਿੰਗ ਸਟਾਰ ਵੱਲੋਂ ਕਹਿੰਦੇ ਗਿਣੀ ਜਾਂਦੀ ਹੈਗੀ ਆ। ਪਿੱਛੇ ਜਿਹੇ ਗਵਰਨਰ ਦੀ ਚੋਣ ਥੋੜ੍ਹੀਆਂ ਵੋਟਾਂ ਤੋਂ ਹੀ ਹਾਰ ਗਿਆ ਸੀ। ਉਹ ਜਿਹੜਾ ਰਿਵਰਟਲ ਕਰਨਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜੋ ਬੋਲਣਗੇ ਉਹਦਾ ਜਵਾਬ ਦੇਣ ਦੇ ਲਈ। ਜੀ, ਅਤੇ ਉਹਨਾਂ ਦੇ ਬਾਰੇ ਵੀ ਇਹ ਵੀ ਆਖਿਆ ਜਾ ਰਿਹਾ ਵੀ ਜਿਹੜੀ ਜਾਰਜੀਆ ਦੇ ਗਵਰਨਰ ਦੇ ਲਈ ਜਿੱਦਾਂ ਤੁਸੀਂ ਦੱਸਿਆ ਆ ਵੀ ਉਹ ਹਾਰ ਗਏ ਸੀਗੇ ਉੱਦਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸੈਨੇਟਰ ਦੀ ਦੌੜ ਦੇ ਵਿੱਚ ਜਿਹੜਾ ਕਹਿੰਦੇ ਉਹਨਾਂ ਨੂੰ ਦੇਖਿਆ ਜਾ ਸਕਦਾ ਹੈਗਾ। ਸੋ ਲੈਟਸ ਸੀ ਜਿਹੜਾ ਉੱਥੇ ਕੀ ਬਣਦਾ ਆ। ਸੋ ਹਰ ਇੱਕ ਦੀ ਨਜ਼ਰ ਜਿਹੜੀ ਆ 6 ਵਜੇ ਟੀਵੀਆਂ ਦੇ ਉੱਤੇ ਜਿਹੜੀ ਹੋਊਗੀ, ਅਤੇ ਸਾਰੇ TV ਚੈਨਲਸ ਕਹਿੰਦੇ ਆ ਇਹਨਾਂ ਦਾ ਸਟੇਟ ਆਫ ਦਾ ਯੂਨੀਅਨ ਐਡਰੈਸ ਜਿਹੜਾ ਆ ਉਸ ਨੂੰ ਪ੍ਰਸਾਰਿਤ ਕਰਨਗੇ ਜੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲਬਾਤ ਜਿਹੜੀ ਕਰਦੇ ਹਾਂ ਆਪਾਂ, ਜਿੱਦਾਂ ਦੱਸਦੇ ਰਹੇ ਹਾਂ ਪਿਛਲੇ ਕਈ ਦਿਨਾਂ ਤੋਂ ਵੀ ਵੈਨੇਜ਼ੁਏਲਾ ਦੇ ਵਿੱਚ ਹਾਲਾਤ ਜਿਹੜੇ ਬਹੁਤੇ ਚੰਗੇ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਕੱਲ੍ਹ ਜਿੱਦਾਂ ਆਪਾਂ ਦੱਸਿਆ ਸੀਗਾ ਵੀ ਯੂਰਪ ਦੇ ਕਈ ਮੁਲਕਾਂ ਨੇ ਵੀ ਜਿਹੜਾ ਵੈਨੇਜ਼ੁਏਲਾ ਦਾ ਜਾਂ ਓਪੋਜੀਸ਼ਨ ਪਾਰਟੀ ਦਾ ਜਿਹੜਾ ਲੀਡਰ ਹੈਗਾ ਜੁਆਨ ਗਾਇਦੋ, ਉਸ ਨੂੰ ਜਿਹੜੀ ਮਾਨਤਾ ਆ ਉਹ ਦੇ ਦਿੱਤੀ ਸੀ। ਸੋ ਉਸ ਦੇ ਉੱਤੇ ਜਿਹੜੇ ਰਸ਼ੀਆ ਦੇ ਜਿਹੜਾ ਸਟੇਟ ਓਨਡ ਮੀਡੀਆ ਆ ਉੱਥੇ ਜਿਹੜਾ ਉਹਨਾਂ ਦਾ ਇੱਕ ਰਸ਼ੀਅਨ ਸੈਨੇਟਰ ਆ ਉਹ ਕਹਿ ਰਿਹਾ, ਕਹਿੰਦਾ ਵੀ ਅਮਰੀਕਾ ਦੇ ਕੋਲ ਕੋਈ ਹੱਕ ਨਹੀਂ ਹੈਗਾ ਵੀ ਇਹ ਦੱਸੇ ਵੀ ਵੈਨੇਜ਼ੁਏਲਾ ਦਾ ਲੀਡਰ ਹੈ ਕਿਹੜਾ ਆ। ਪਰ ਕਹਿੰਦੇ ਵੀ ਇੱਦਾਂ ਫਿਰ ਓਕੇ ਆ ਵੀ ਜੇ ਰਸ਼ੀਆ ਕਵੇ ਵੀ ਮਡੂਰੋ ਜਿਹੜਾ ਆ ਉਹ ਲੀਡਰ ਹੈਗਾ ਆ। ਸੋ ਇਹ ਤਾਂ ਉਹੀ ਗੱਲ ਜਿਹੜੀ ਹੋ ਜਾਂਦੀ ਆ ਵੀ ਸਾਡਾ ਕੁੱਤਾ ਅਤੇ ਤੁਹਾਡਾ ਕੁੱਤਾ, ਜਿਹੜਾ ਸਾਡਾ ਕੁੱਤਾ ਟੌਮੀ ਆ ਨਾ, ਉਹ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਇਹਨਾਂ ਦੀ। ਸੋ ਇਸ ਤਰੀਕੇ ਦੇ ਨਾਲ ਹੋ ਰਿਹਾ। ਪਰ ਵੈਨੇਜ਼ੁਏਲਾ ਦੇ ਉੱਤੇ ਪ੍ਰੈਸ਼ਰ ਜਿਹੜਾ ਹਰਜੋਤ ਸਿੰਘ ਜੀ ਮਡੂਰੋ ਦੇ ਉੱਤੇ ਖਾਸ ਕਰਕੇ ਕਾਫੀ ਪੈ ਰਿਹਾ ਹੈ। ਉੱਥੇ ਦੇ ਲੋਕ ਵੀ ਜਿਹੜੇ ਚਾਹੁੰਦੇ ਨੇ, ਕਹਿੰਦੇ ਫ੍ਰੀ ਐਂਡ ਫੇਅਰ ਜਿਹੜੀਆਂ ਕਿਤੇ ਨਾ ਕਿਤੇ ਇਲੈਕਸ਼ਨਸ ਜਿਹੜੀਆਂ ਹੋਣ। ਬਹੁਤ ਸਾਰੇ ਜਿਹੜੇ ਉੱਥੋਂ ਦੇ ਵੈਨੇਜ਼ੁਏਲਾ ਦੇ ਜਿਹੜੇ ਸੈਨੇਟਰਸ ਨੇ ਜਾਂ ਕਹਿ ਲਓ ਵੀ ਪਾਰਲੀਮੈਂਟ ਦੇ ਜਿਹੜੇ ਉਹਨਾਂ ਦੇ ਮੈਂਬਰਸ ਆ, ਉਹ ਇਹ ਵੀ ਆਸ ਕਈ ਜਗ੍ਹਾ ਦੇ ਉੱਤੇ ਲਾਈ ਬੈਠੇ ਆ ਵੀ ਸ਼ਾਇਦ ਅਮਰੀਕਾ ਦੇ ਵੱਲੋਂ ਕਿਸੇ ਤਰੀਕੇ ਦੀ ਮਿਲਟਰੀ ਦੀ ਸਹਾਇਤਾ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ। ਅਤੇ ਕਹਿੰਦੇ ਰਾਈਟ ਨਾਓ ਦੇ ਆਰ ਓਪਨ ਟੂ ਐਨੀ ਆਈਡੀਆਜ਼ ਵੀ, ਕਿਉਂਕਿ ਉੱਥੇ ਦੇ ਹਾਲਾਤ ਬਹੁਤ ਬੱਤਰ ਜਿਹੜੇ ਹੋਏ ਆ। ਜਿੱਦਾਂ ਕੱਲ੍ਹ ਤੁਸੀਂ ਦੱਸਿਆ ਸੀਗਾ ਵੀ 1 ਮਿਲੀਅਨ% ਜਿਹੜੀ ਇਨਫਲੇਸ਼ਨ ਦੀ ਜਿਹੜੀ ਖਤਰਾ ਆ ਉਹ ਬਣਿਆ ਹੋਇਆ ਆ। ਬੀਤੀ 10 ਜਨਵਰੀ ਨੂੰ ਵੈਨੇਜ਼ੁਏਲਾ ਦੀ ਜਿਹੜੀ ਓਪੋਜੀਸ਼ਨ ਪਾਰਟੀ ਹੈਗੀ ਆ ਉਹਨਾਂ ਦੀ ਨੈਸ਼ਨਲ ਅਸੈਂਬਲੀ ਦੇ ਦੁਆਰਾ ਜੁਆਨ ਗਾਇਡੋ ਨੂੰ ਇੰਟਰਮ ਪ੍ਰੈਜ਼ੀਡੈਂਟ ਦੇ ਵਜੋਂ ਨਿਯੁਕਤ ਜਿਹੜਾ ਆ ਉਹਨਾਂ ਨੇ ਕਰ ਦਿੱਤਾ ਸੀਗਾ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਓਵਰਆਲ ਬਣਦਾ ਆ।
ਤੇ ਕੀ ਜਿਹੜਾ ਉਹ ਬਣੂਗਾ, ਕਿਉਂਕਿ ਹੁਣ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਪ੍ਰੈਸ਼ਰ ਆ ਉਹ ਵੈਨੇਜ਼ੁਏਲਾ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ। ਰਸ਼ੀਆ ਵਾਲੇ ਮਡੂਰੋ ਨੂੰ ਪੂਰਾ ਜਿਹੜਾ ਉਹ ਬੈਕ ਕਰ ਰਹੇ ਨੇ ਤੇ ਬਾਕੀ ਮੁਲਕ ਜਿਹੜੇ ਉਸ ਦੇ ਇਸ ਟਾਈਮ ਖਿਲਾਫ ਹੋਏ ਪਏ ਨੇ ਜੀ। ਇਸੇ ਤਰ੍ਹਾਂ ਵੈਨੇਜ਼ੁਏਲਾ ਦੇ ਵਿੱਚ BBC ਦੇ ਪ੍ਰੋਡਿਊਸਰ ਇੱਕ ਜਿਹੜੇ ਹੈਗੇ ਆ ਆਇਨ ਓ ਰਾਈਲੇ, ਜਿਨ੍ਹਾਂ ਨੇ ਜਿਹੜਾ ਜੇਲ੍ਹ ਕੀਤਾ ਗਿਆ ਜਿਹੜਾ ਉੱਥੇ ਦਾ ਲੀਡਰ ਆ, ਉਸ ਦੀ ਮਦਰ ਦੀ ਇੰਟਰਵਿਊ ਕੀਤੀ ਸੀ ਤੇ ਉਸ ਪੱਤਰਕਾਰ ਨੂੰ ਜਿਹੜਾ ਪਹਿਲਾਂ ਉਹਨਾਂ ਨੇ 28 ਘੰਟੇ ਡਿਟੇਨ ਕੀਤਾ, ਉਹ ਤੋਂ ਬਾਅਦ ਫਿਰ ਆਪਣੇ ਮੁਲਕ ਦੇ ਵਿੱਚੋਂ ਕੱਢ ਦਿੱਤਾ। ਸੋ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਖਬਰਾਂ ਆ ਰਹੀਆਂ ਪਈ, ਕੋਈ ਵੀ ਜਿਹੜੀ ਰਿਪੋਰਟ ਆ ਉੱਥੇ ਕੀ ਕੁਝ ਹੋ ਰਿਹਾ ਉਹ ਬਾਹਰ ਦੁਨੀਆ ਨੂੰ ਪਤਾ ਨਾ ਲੱਗ ਸਕੇ। ਜੀ ਜੀ ਬਿਲਕੁਲ ਹੀ ਉੱਦਾਂ ਦੀ ਗੱਲ ਹੋ ਰਹੀ ਹੈ ਜਿੱਦਾਂ ਆਪਾਂ ਬਰਮਾ ਦੇ ਵਿੱਚ ਦੇਖਿਆ ਸੀਗਾ ਵੀ ਉੱਥੇ ਜਿਹੜੇ ਐਸੋਸੀਏਟਡ ਪ੍ਰੈਸ ਐਡੀਟਰਸ ਦੇ ਜਿਹੜੇ 2 ਪੱਤਰਕਾਰ ਆ ਉਹਨਾਂ ਨੂੰ ਅਜੇ ਵੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਕਹਿੰਦੇ ਉੱਥੇ ਕੇਸ ਜਿਹੜਾ ਚੱਲ ਰਿਹਾ। ਸੋ ਜਿਹੜੇ ਵੀ ਅਥਾਰਟੇਰੀਅਨ ਜਿਹੜੀਆਂ ਸਰਕਾਰਾਂ ਹੁੰਦੀਆਂ, ਜਿਹੜੇ ਆਪਣੇ ਚੀਜ਼ਾਂ ਜਿਹੜੀਆਂ ਬਾਹਰ ਨਾ ਜਾਣ, ਉਹ ਇੱਦਾਂ ਪੱਤਰਕਾਰਾਂ ਦੇ ਉੱਤੇ ਜਿਹੜਾ ਧੱਕਾ ਆ ਉਹ ਕਿਤੇ ਨਾ ਕਿਤੇ ਕਰਦੀਆਂ ਨੇ ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਆ। ਰਾਸ਼ਟਰਪਤੀ ਟਰੰਪ ਦੀ ਜਿਹੜੀ ਇਨਾਗੂਰੇਸ਼ਨ ਦੀ ਜਿਹੜੀ ਕਮੇਟੀ ਸੀ ਉਸ ਨੂੰ ਕਹਿੰਦੇ ਆ ਸਬੀਨਾ ਜਿਹੜਾ ਆ ਉਹ ਘੱਲਿਆ ਗਿਆ ਆ ਤੇ ਜਿਹੜੇ ਫੈਡਰਲ ਜਾਂਚਕਰਤਾ ਨੇ ਉਹ ਇਸ ਇਨਾਗੂਰਲ ਕਮੇਟੀ ਤੋਂ ਇਹ ਪਤਾ ਕਰਨਾ ਚਾਹੁੰਦੇ ਨੇ ਵੀ ਉਹਨਾਂ ਨੇ ਜਿਹੜੀ ਫੰਡ ਰੇਜ਼ਿੰਗ ਜਿਹੜੀ ਕੀਤੀ ਸੀ ਉਹ ਕਿਹੜੇ ਹਿਸਾਬ ਦੇ ਨਾਲ ਕਿੱਥੋਂ ਆਏ ਨੇ ਉਹ ਡਾਲਰ। ਉਹ ਕਿਤੇ ਨਾ ਕਿਤੇ ਇਹ ਖਦਸ਼ਾ ਜਿਹੜਾ ਦੂਰ ਕਰਨਾ ਚਾਹੁੰਦੇ ਨੇ ਵੀ ਕਿਤੇ ਫੋਰਨ ਜਿਹੜੀ ਮਨੀ ਆ ਇਸ ਇਨਾਗੂਰੇਸ਼ਨ ਜਿਹੜੀ ਹੋਇਆ ਸੀ ਜਦੋਂ ਸਹੁੰ ਚੁੱਕੀ ਸੀਗੀ ਰਾਸ਼ਟਰਪਤੀ ਟਰੰਪ ਨੇ ਅੱਜ ਤੋਂ ਜਿਹੜੇ 2 ਸਾਲ ਪਹਿਲਾਂ, ਵੀ ਉਦੋਂ ਉਸ ਦੇ ਵਿੱਚ ਉੱਦਾਂ ਦਾ ਕੋਈ ਡਾਲਰ ਤਾਂ ਨਹੀਂ ਇੱਕ ਹਿਸਾਬ ਦੇ ਨਾਲ ਜਿਹੜੇ ਆਏ ਸੀ। ਸੋ ਇਹ ਜਿਹੜੀ ਰੋਬਰਟ ਮਿਊਲਰ ਦੀ ਜਾਂਚ ਤੋਂ ਅਲੱਗਾ ਜਿਹੜੀ ਇਨਵੈਸਟੀਗੇਸ਼ਨ ਇੱਕ ਆ ਉਹ ਕੀਤੀ ਗਈ ਆ। ਇਹ ਕਿਤੇ ਨਾ ਕਿਤੇ ਜਿਹੜੀ ਆ ਇੱਕ ਹਿਸਾਬ ਦੇ ਨਾਲ ਝਟਕੇ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਸਕਦਾ ਆ ਵੀ ਰਾਸ਼ਟਰਪਤੀ ਟਰੰਪ ਦੀ ਜਿਹੜੀ ਇਨਾਗੂਰਲ ਕਮੇਟੀ ਆ ਉਸ ਨੂੰ ਸਬੀਨਾ ਜਿਹੜਾ ਆ ਜਸਟਿਸ ਡਿਪਾਰਟਮੈਂਟ ਦੇ ਇਨਵੈਸਟੀਗੇਟਰਸ ਦੇ ਦੁਆਰਾ ਘੱਲਿਆ ਗਿਆ ਆ। ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਮੇਨ ਜਿਹੜਾ ਬੰਦਾ ਆ ਉਹਦਾ ਨਾਂ ਇਮਾਦ ਜ਼ੁਵੈਰੀ ਕਰਕੇ ਆਇਆ। ਕਹਿੰਦੇ ਭਈ ਲਾਸ ਐਂਜਲਸ ਫਾਈਨਾਂਸਰ ਹੈਗਾ ਜਿਹਨੇ ਕਹਿੰਦੇ 9 ਲੱਖ ਡਾਲਰ ਜਿਹੜਾ ਆ ਜਿਹੜਾ ਪ੍ਰਾਈਵੇਟ ਇਕੁਇਟੀ ਫਰਮ ਉਹਦੀ ਆਪਣੀ ਹੈਗੀ ਆ ਤੇ ਉਹ ਰਜਿਸਟਰਡ ਹੈਗਾ ਐਜ਼ ਏ ਫੋਰਨ ਏਜੰਟ ਵਰਕਿੰਗ ਔਨ ਬਿਹਾਫ ਆਫ ਸ਼੍ਰੀਲੰਕਨ ਗਵਰਨਮੈਂਟ ਦਾ ਉਹ ਫੋਰਨ ਏਜੰਟ ਹੈਗਾ ਆ ਜਿਸ ਨੇ ਕਹਿੰਦੇ ਦਿੱਤਾ ਹੋ ਸਕਦਾ। ਤੇ ਇਹ ਉਹੀ ਬੰਦਾ ਇਮਾਦ ਜ਼ੁਵੈਰੀ ਆ ਜਿਸ ਨੇ ਕਹਿੰਦੇ ਪਿਛਲੇ ਸਮਿਆਂ ਦੇ ਵਿੱਚ ਪ੍ਰੈਜ਼ੀਡੈਂਟ ਬਰਾਕ ਓਬਾਮਾ ਤੇ ਹਿਲਰੀ ਕਲਿੰਟਨ ਦੇ ਲਈ ਵੀ ਜਿਹੜਾ ਮਨੀ ਰੇਜ਼ ਕੀਤਾ ਸੀ। ਸੋ ਜਿਹੜੇ ਇਹ ਫੋਰਨ ਏਜੰਟ ਹੁੰਦੇ ਆ ਇਹਨਾਂ ਨੂੰ ਤਾਂ ਕੋਈ ਮੈਟਰ ਨਹੀਂ, ਜਿਹੜਾ ਮਰਜ਼ੀ ਹੋਵੇ ਉੱਥੇ ਇਹਨਾਂ ਨੇ ਤਾਂ ਆਪਣੇ ਰਿਲੇਸ਼ਨ ਜਿਹੜੇ ਆ ਉਹ ਬਣਾਉਣੇ ਆ, ਸਟਰੋਂਗ ਕਰਨੇ, ਉਹਨਾਂ ਨੇ ਡਾਲਰ ਦੇਣੇ, ਕੰਮ ਕਰਾਉਣੇ ਆ। ਬੇਸਿਕਲੀ ਇਲੀਗਲਾਈਜ਼ਡ ਕਰਪਸ਼ਨ ਜਿੱਦਾਂ ਕਹਿ ਲਓ ਵੀ ਉਸ ਤਰੀਕੇ ਦੇ ਨਾਲ ਵੀ ਕਈ ਜਿਹੜੇ ਲੋਕ ਆ ਇਸ ਨੂੰ ਦੇਖਦੇ ਨੇ। ਤੇ ਹਰਜੋਤ ਸਿੰਘ ਜੀ ਅੱਜ ਮੌਸਮ ਦੇ ਵਿੱਚ ਖਾਸ ਕਰਕੇ ਆਪਾਂ ਜੇ ਬੇ ਏਰੀਏ ਦੇ ਵਿੱਚ ਦੱਸਿਆ ਜਾਵੇ ਤਾਂ ਇੱਥੇ ਬਰਫ਼ਬਾਰੀ ਤਾਂ ਨਹੀਂ ਹੁੰਦੀ, ਪਰ ਜਿਹੜੀਆਂ ਪੰਜਾਬੀ ਰੇਡੀਓ USA ਦੇ ਬਾਹਰ ਜਿਹੜੀਆਂ ਪਹਾੜੀਆਂ ਹੈਗੀਆਂ ਐਲਮ ਰੌਕ ਦੀਆਂ ਪਹਾੜੀਆਂ, ਸੋ ਉਸ ਪਾਸੇ ਜਿਹੜੀਆਂ ਬਿਲਕੁਲ ਚੋਟੀਆਂ ਦੇ ਉੱਤੇ ਜਿਹੜੇ ਬਰਫ਼ਬਾਰੀ ਦਾ ਥੋੜ੍ਹਾ ਆਨੰਦ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਆ। ਜਦੋਂ ਆਪਾਂ ਹਰਜੋਤ ਸਿੰਘ ਜੀ ਅੱਜ ਆ ਵੀ ਰਹੇ ਸੀਗੇ, ਸਾਰੇ ਜਣੇ ਫੋਟੋਆਂ ਕੱਟ ਕੇ ਜਿਹੜੀਆਂ ਪਾ ਰਹੇ ਨੇ, ਸੋ ਤੁਹਾਡੇ ਲਈ ਵੀ ਜਿਹੜਾ ਆਪਾਂ ਜ਼ਰੂਰ ਉਹ ਦਿਖਾਵਾਂਗੇ। ਸੋ ਮੌਸਮ ਲਗਾਤਾਰ ਜਿਹੜਾ ਬੇ ਏਰੀਏ ਦੇ ਵਿੱਚ ਮੀਂਹ ਜਿਹੜਾ ਉਹ ਪੈ ਰਿਹਾ ਹੈਗਾ ਆ। ਪੂਰੇ ਕੈਲੀਫੋਰਨੀਆ ਦੇ ਵਿੱਚ ਮੀਂਹ ਦਾ ਸੀਜ਼ਨ ਆ। ਪਿਛਲੇ ਸਾਲ ਵੀ ਥੋੜ੍ਹਾ ਉੱਦਾਂ ਵੈਸੇ ਇਹ ਸੀਜ਼ਨ ਲੇਟ ਰਿਹਾ ਸੀ, ਸੇਮ ਤਰੀਕੇ ਦੇ ਨਾਲ ਇਸ ਵਾਰੀ ਵੀ ਕਹਿੰਦੇ ਆ ਜਿਹੜਾ ਬੇ ਏਰੀਏ ਦੇ ਵਿੱਚ ਅਤੇ ਕੈਲੀਫੋਰਨੀਆ ਦੇ ਵਿੱਚ ਬਾਰਿਸ਼ਾਂ ਜਿਹੜੀਆਂ ਮੀਂਹ ਆ ਉਹ ਥੋੜ੍ਹੀ ਦੇਰੀ ਦੇ ਨਾਲ ਪੈਣਗੇ ਅਤੇ ਅਗਲਾ ਪੂਰਾ ਹਫ਼ਤਾ ਜਿਹੜਾ ਮੀਂਹ ਪੈਣ ਦੇ ਅਸਾਰ ਨੇ। ਇਹਦੇ ਨਾਲ ਇਹ ਜ਼ਰੂਰ ਹੁੰਦਾ ਹਰਜੋਤ ਸਿੰਘ ਜੀ ਵੀ ਐਕਸੀਡੈਂਟਸ ਦਾ ਜਿਹੜਾ ਪ੍ਰੋਬੇਬਿਲਿਟੀ ਉਹ ਥੋੜ੍ਹੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਹੁੰਦੇ ਨੇ, ਕਿਉਂਕਿ ਸਲਿਪਰੀ ਹੋ ਜਾਂਦੀਆਂ ਨੇ ਸੜਕਾਂ, ਲੋਕਾਂ ਨੂੰ ਕਾਹਲੀ ਹੁੰਦੀ ਆ ਅਤੇ ਉਦੋਂ ਫਿਰ ਗੱਡੀਆਂ ਸਕਿੱਡ ਜਦੋਂ ਵੱਜਦੀਆਂ ਅਤੇ ਫਿਰ ਇੱਕ ਦੂਜੇ ਦੇ ਵਿੱਚ ਟਕਰਾ ਵੀ ਜਾਂਦੀਆਂ ਨੇ। ਸੋ ਧਿਆਨ ਜਿਹੜਾ ਜ਼ਰੂਰ ਅਜਿਹੇ ਮੌਸਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਰੱਖਣਾ ਚਾਹੀਦਾ ਆ। ਜੀ ਬਿਲਕੁਲ, ਬੇ ਏਰੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਚਾਈ ਵਾਲੀਆਂ ਪਹਾੜੀਆਂ ਆ ਉੱਥੇ ਸਨੋ ਪਈ ਹੈਗੀ ਆ। ਮਾਊਂਟ ਡਿਆਬਲੋ ਦੇ ਵਿੱਚ ਵੀ, ਸੈਨ ਫਰਾਂਸਿਸਕੋ ਦੇ ਵਿੱਚ ਵੀ ਜਿਹੜੀਆਂ ਉੱਚੀਆਂ ਪਹਾੜੀਆਂ ਆ ਉਹਨਾਂ ਦੇ ਉੱਤੇ ਸਨੋ ਪਈ ਹੋਈ ਹੈਗੀ ਆ। ਜੀ 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 ਅਤੇ ਹਰਜੋਤ ਸਿੰਘ ਜੀ ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜਿਹੜੀ ਖਬਰ ਮਾਰਦੇ ਹਾਂ ਨਜ਼ਰ ਵੀ ਵਰਜੀਨੀਆ ਦੇ ਇੱਕ ਸਟੇਟ ਟਰੂਪਰ ਆ, ਕਹਿੰਦੇ ਉਸ ਦੀ ਮੌਤ ਜਿਹੜੀ ਹੋ ਗਈ ਆ। ਕਹਿੰਦੇ ਇੱਕ ਰੇਡ ਜਦੋਂ ਪਾ ਰਹੇ ਸੀ ਉਸ ਟਾਈਮ ਇਸ ਟਰੂਪਰ ਦੇ ਗੋਲੀ ਲੱਗੀ ਸੀ। ਮੰਡੇ ਰਾਤ ਨੂੰ ਜਿਹੜੇ ਕਹਿੰਦੇ ਉਹਨਾਂ ਦਾ ਦੇਹਾਂਤ ਹੋ ਗਿਆ। ਟਰੂਪਰ ਲੂਕਸ ਬੀ ਡੋਵਲ
ਨਾਮ ਦਾ ਜਿਹੜਾ ਇਹ ਬੰਦਾ ਜਿਹੜਾ ਕਿ ਉੱਥੋਂ ਦੀ ਵਰਜੀਨੀਆ ਸਟੇਟ ਪੁਲਿਸ ਦੀ ਟੈਕਟੀਕਲ ਟੀਮ ਦੇ ਵਿੱਚ ਸੀਗਾ, ਉਹ ਪੀਡਮੈਂਟ ਰੀਜਨਲ ਡਰੱਗ ਐਂਡ ਗੈਂਗ ਟਾਸਕ ਫੋਰਸ ਦੇ ਨਾਲ ਇੱਕ ਸਰਚ ਵਾਰੰਟ ਜਿਹੜੇ ਐਗਜ਼ੀਕਿਊਟ ਕਰ ਰਹੇ ਸੀ ਫਾਰਮਵਿਲ ਵਰਜੀਨੀਆ ਦੇ ਵਿੱਚ। ਉਹ ਇਸ ਘਰ ਦੇ ਵਿੱਚ ਜਿੱਥੇ ਗਏ, ਜਿੱਥੇ ਕਿ ਇੱਕ ਹਥਿਆਰ ਦੇ ਨਾਲ ਲੈਸ ਬੰਦਾ ਉਸਨੇ ਅੱਗੋਂ ਜਿਹੜੀ ਗੋਲੀ ਚਲਾ ਦਈ, ਜਿਸ ਦੇ ਕਰਕੇ ਟਰੂਪਰ ਲੂਕਸ ਦੇ ਜਿਹੜੀ ਗੋਲੀ ਲੱਗੀ। ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲੈ ਕੇ ਗਿਆ, ਪਰ ਉਹ ਆਪਣੀਆਂ ਸੱਟਾਂ ਦੇ ਮੋਰੇ ਜਿਹੜਾ ਉਹ ਹਾਰ ਗਿਆ ਅਤੇ ਉਸ ਦਾ ਦੇਹਾਂਤ ਜਿਹੜਾ ਉਹ ਹੋ ਗਿਆ ਆ। ਸੋ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਕਰਨਲ ਗੈਰੀ ਸੈਟਲ ਵਰਜੀਨੀਆ ਸਟੇਟ ਪੁਲਿਸ ਦੇ ਜਿਹੜੇ ਸੁਪਰੀਡੈਂਟੈਂਟ ਆ ਉਹਨਾਂ ਨੇ ਕੱਲ੍ਹ ਰਾਤ ਨੂੰ ਦਿੱਤੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀਆਂ 2020 ਦੀਆਂ ਇਲੈਕਸ਼ਨ ਹੋਣੀਆਂ ਹੈਗੀਆਂ ਆ, ਉਹਦੇ ਵਿੱਚ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਵੱਲੋਂ ਮੇਜਰ ਕੈਂਡੀਡੇਟਸ ਹੋ ਸਕਦੇ ਆ, ਜਿਹਦੇ ਵਿੱਚ ਬਰਨੀ ਸੈਂਡਰਸ, ਕਮਲਾ ਹੈਰਿਸ ਨੇ ਆਲਰੇਡੀ ਅਨਾਊਂਸ ਕਰਤਾ, ਕੋਰੀ ਬੁਕਰ ਨੇ ਵੀ ਅਨਾਊਂਸ ਕਰਤਾ। ਉਹ ਕਹਿੰਦੇ ਵੀ ਮੈਡੀਕੇਅਰ ਫਾਰ ਆਲ ਇਸ਼ੂ ਦੇ ਉੱਤੇ ਇਹ ਲੜਨ ਜਾ ਰਹੇ ਆ ਵੀ ਸਾਰਿਆਂ ਦਾ ਜਿਹੜਾ ਮੈਡੀਕੇਅਰ ਆ ਉਹ ਸਾਰਿਆਂ ਨੂੰ ਹੋਣਾ ਚਾਹੀਦਾ। ਕੋਈ ਕਹਿ ਰਿਹਾ ਫ੍ਰੀ ਹੋਣਾ ਚਾਹੀਦਾ, ਕੋਈ ਜਿਸ ਤਰ੍ਹਾਂ ਕਮਲਾ ਹੈਰਿਸ ਕਹਿ ਰਹੀ ਆ ਇੰਸ਼ੋਰੈਂਸ ਕੰਪਨੀਆਂ ਬੰਦ ਹੋਣੀਆਂ ਚਾਹੀਦੀਆਂ, ਪਰ ਜਦ ਬਾਅਦ ਦੇ ਵਿੱਚ ਰੌਲਾ ਪਿਆ ਥੋੜ੍ਹਾ, ਫਿਰ ਉਹਦੇ ਸਟਾਫ ਨੇ ਕਿਹਾ ਵੀ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਨਹੀਂ ਸੀ। ਪਰ ਕਹਿੰਦੇ ਵੀ ਜਿਹੜੇ ਇਸੇ ਤਰ੍ਹਾਂ ਐਲਿਜ਼ਾਬੈਥ ਵੈਰਨ ਜਿਹੜੀ ਡੈਮੋਕ੍ਰੇਟਿਕ ਸੈਨੇਟਰ ਹੈਗੇ ਆ ਮੈਸਾਚੂਸੇਟਸ ਤੋਂ, ਉਹਨਾਂ ਨੇ ਵੀ ਜਿਹੜੀ ਮੈਡੀਕੇਅਰ ਫਾਰ ਆਲ ਕਿਹਾ ਆ ਵੀ ਐਟ ਏ ਪ੍ਰਾਈਸ ਜਿਹਦੇ 'ਤੇ ਸਾਰੇ ਜਾਣੇ ਅਫੋਰਡ ਕਰ ਸਕਣ। ਸੋ ਤਿੰਨੇ ਕੈਂਡੀਡੇਟ ਹਜੇ ਤੱਕ ਪੂਰਾ ਇੱਕ ਜਿਹੜਾ ਮੁੱਦਾ ਆ ਉਹਦੇ 'ਤੇ ਨਹੀਂ ਆਏ ਵੀ ਕਿਸ ਤਰ੍ਹਾਂ ਜਿਹੜੀ ਇਹ ਫੰਡਿੰਗ ਹੋਊਗੀ, ਟੋਟਲ ਫ੍ਰੀ ਹੋਊਗੀ ਜਾਂ ਥੋੜ੍ਹੇ ਪੈਸੇ ਦੇਣਗੇ ਜਾਂ ਹਰ ਇੱਕ ਦੇ ਕੋਲ ਮੈਡੀਕੇਅਰ ਹੋਊਗਾ। ਸੋ ਇਹ ਕਹਿੰਦੇ ਵੀ ਜਿਹੜਾ ਮਾਮਲਾ ਆ ਇਹ ਨੰਬਰ 1 ਇਸ਼ੂ ਬਣਦਾ ਜਾ ਰਿਹਾ, ਪਰ ਸਾਰੇ ਕੈਂਡੀਡੇਟ ਜਿਹੜੇ ਆ ਹਜੇ ਉਹ ਇਸ ਇਸ਼ੂ ਦੇ ਉੱਤੇ ਕਨਫਿਊਜ਼ਡ ਹੈਗੇ ਆ। ਜੀ ਬਿਲਕੁਲ, ਕਹਿੰਦੇ ਡੈਮੋਕ੍ਰੇਟਸ ਦੇ ਲਈ ਇੱਕ ਲਿਟਮਸ ਟੈਸਟ ਦੇ ਵਜੋਂ ਜਿਹੜਾ ਆ ਉਹ ਰਹੇਗਾ। ਉਹ ਇਸ ਚੀਜ਼ ਨੂੰ ਕਾਫੀ ਵੱਧ ਪ੍ਰਚਾਰ ਜਿਹੜਾ ਕਰਨਗੇ। ਤੁਸੀਂ ਐਲਿਜ਼ਾਬੈਥ ਵਾਰਨ ਦੀ ਗੱਲ ਕੀਤੀ, ਸਭ ਤੋਂ ਪਹਿਲਾਂ ਮਿਲਾਦਾ ਉਹਨਾਂ ਨੇ ਜਿਹੜਾ ਅਨਾਊਂਸ ਕੀਤਾ ਸੀ ਅਤੇ ਸਭ ਤੋਂ ਪਹਿਲਾਂ ਮਿਲਾਦਾ ਉਹ ਬਾਹਰ ਨਿਕਲਣਗੇ, ਕਿਉਂਕਿ ਉਹਨਾਂ ਨੂੰ ਕੋਈ ਬਹੁਤੀ ਸਪੋਰਟ ਜਿਹੜੀ ਆ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੀ। ਬਾਕੀ ਸਮੇਂ ਦੇ ਵਿੱਚ ਬਹੁਤ ਤਬਦੀਲੀਆਂ ਜਿਹੜੀਆਂ ਉਹ ਦੇਖੀਆਂ ਜਾਂਦੀਆਂ ਹੁੰਦੀਆਂ। ਲੈਟਸ ਸੀ ਕੀ ਹੁੰਦਾ ਆ। ਸੋ ਇਹ ਦੇਖਦੇ ਹਾਂ ਵੀ ਇਹ ਇਹਨਾਂ ਦੇ ਲਾਰੇ ਦੇ ਵਜੋਂ ਨਿਕਲਦਾ ਆ ਜਾਂ ਫਿਰ ਵੀ ਲੋਕ ਵਾਕਿਆ ਹੀ ਇਸ ਚੀਜ਼ ਦੀ ਪ੍ਰੋੜਤਾ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ। ਇਹ ਆਉਣ ਵਾਲਾ ਜਿਹੜਾ ਅਗਲਾ ਸਾਲ ਆ ਕੋਈ ਬਹੁਤਾ ਦੂਰ ਨਹੀਂ ਹੈ। ਇਲੈਕਸ਼ਨਾਂ ਹੁਣ ਬਹੁਤ ਜਲਦੀ ਕਹਿੰਦੇ ਭੱਜੀਆਂ ਜਿਹੜੀਆਂ ਆ ਰਹੀਆਂ, ਜਿਸ ਰਫਤਾਰ ਦੇ ਨਾਲ ਸਮਾਂ ਜਿਹੜਾ ਉਹ ਲੰਘ ਰਿਹਾ। ਫੇਸਬੁੱਕ ਦੇ ਉੱਤੇ ਨੀਟਾ ਮਾਸ਼ੀਕੇ ਹੁਣੇ ਦੱਸਦੇ ਨੇ ਫਰੈਜ਼ਨੋ ਤੋਂ, ਕਹਿੰਦੇ ਵੀ ਰਾਤੀ ਉੱਧਰਲੇ ਪਾਸੇ ਚੰਗੇ ਗੜੇ ਜਿਹੜੇ ਆ ਉੱਧਰ ਪਏ ਨੇ। ਸੋ ਪੂਰੇ ਕੈਲੀਫੋਰਨੀਆ ਦੇ ਵਿੱਚ ਮੀਂਹ ਦਾ ਇਸ ਸਟੋਰਮ ਦਾ ਜਿਹੜਾ ਜ਼ੋਰ ਆ ਉਹ ਚੱਲ ਰਿਹਾ ਹੈਗਾ। ਅਤੇ ਜੇ ਫ੍ਰਿਜ਼ਨੋ ਦੀ ਗੱਲ ਕਰਦੇ ਜਾਈਏ, ਫ੍ਰਿਜ਼ਨੋ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਜਿਹੜੀ ਆ ਵੈਦਰ ਜਿਹੜਾ ਦੱਸਦੇ ਹੈਗੇ ਆ ਪੂਰੇ USA ਦੇ ਵਿੱਚ, ਉਹਨਾਂ ਵੱਲੋਂ ਇਹ ਦੱਸਿਆ ਗਿਆ ਸੀ ਵੀ ਫ੍ਰਿਜ਼ਨੋ ਦੇ ਕੁਛ ਏਰੀਏ ਦੇ ਵਿੱਚ ਟੋਰਨੈਡੋ ਆ ਸਕਦੇ ਹੈਗੇ ਆ। ਸੋ ਫ੍ਰਿਜ਼ਨੋ ਏਰੀਏ ਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਥੋੜ੍ਹਾ ਧਿਆਨ ਰੱਖਣ। ਨੈਸ਼ਨਲ ਵੈਦਰ ਸਰਵਿਸ ਵੱਲੋਂ ਜਿਹੜੀ ਆ ਵਾਰਨਿੰਗ ਦਿੱਤੀ ਗਈ ਆ ਈਸਟ ਆਫ ਫ੍ਰਿਜ਼ਨੋ ਦੇ ਵਿੱਚ ਵੀ ਜਿਹੜਾ ਫ੍ਰਿਜ਼ਨੋ ਈਸਟ ਹੈਗਾ ਆ ਉੱਥੇ ਟੋਰਨੈਡੋ ਵੀ ਆ ਸਕਦੇ ਆ। ਬਿਲਕੁਲ ਫ੍ਰਿਜ਼ਨੋ ਦੇ ਵਿੱਚ ਵੀ ਕੱਲ੍ਹ ਬਹੁਤ ਹੀ ਜਿਹੜਾ ਆ ਭਾਰੀ ਮਾਤਰਾ ਦੇ ਵਿੱਚ ਜਿਹੜਾ ਮੀਂਹ ਪਿਆ ਹੈਗਾ ਆ। ਕਈ ਏਰੀਏ ਦੇ ਵਿੱਚ ਕਹਿੰਦੇ ਪਈ ਟਰੀ ਜਿਹੜੇ ਆ ਉਹ ਡਿੱਗੇ ਹੈਗੇ ਆ, ਪਾਵਰ ਲਾਈਨ ਜਿਹੜੀਆਂ ਕੱਟ ਹੋ ਗਈਆਂ ਸੈਂਟਰਲ ਫ੍ਰਿਜ਼ਨੋ ਏਰੀਏ ਦੇ ਵਿੱਚ। ਇੰਨੀਆਂ ਹਵਾਵਾਂ ਜ਼ੋਰ ਦੇ ਨਾਲ ਚੱਲਦੀਆਂ ਸੀਗੀਆਂ ਜਿਹਦੇ ਨਾਲ ਕੁਛ ਕੁ ਜਿਹੜੇ ਦਰੱਖਤ ਆ ਉਹ ਪੱਟੇ ਗਏ ਅਤੇ ਉਹ ਜਿਹੜੇ ਆ ਤਾਰਾਂ ਦੇ ਉੱਤੇ ਡਿੱਗ ਪਏ ਅਤੇ ਜਿਹਦੇ ਨਾਲ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਸੈਂਟਰਲ ਫ੍ਰਿਜ਼ਨੋ ਏਰੀਏ ਦੇ ਵਿੱਚ ਕਈ ਏਰੀਆ ਜਿਹੜਾ ਆ ਉਹ ਲੋਕਾਂ ਨੂੰ ਬਿਨਾਂ ਜਿਹੜਾ ਬਿਜਲੀ ਤੋਂ ਰਹਿਣਾ ਪਿਆ। ਜੀ, ਫ੍ਰਿਜ਼ਨੋ ਤੋਂ ਜਿਹੜੀ ਅਗਲੀ ਜਿਹੜੀ ਖਬਰ ਆ ਉੱਥੇ ਇੱਕ ਮਾੜੀ ਖਬਰ ਆ ਰਹੀ ਹੈ। ਇੱਕ ਡਰਾਈਵ ਬਾਏ ਸ਼ੂਟਿੰਗ ਜਿਹੜੀ ਆ ਹਰਜੋਤ ਸਿੰਘ ਜੀ ਹੋਈ ਆ। 3 ਕਹਿੰਦੇ ਲੋਕ ਤੁਰੇ ਜਾ ਰਹੇ ਸੀ ਸਾਊਥ ਈਸਟ ਫ੍ਰਿਜ਼ਨੋ ਇਲਾਕੇ ਦੇ ਵਿੱਚ, ਸੀਡਰ ਅਤੇ ਬਰਨਜ਼ ਦੇ ਇਲਾਕੇ ਦੇ ਵਿੱਚ, ਜਿੱਥੇ ਕਿ ਇੱਕ ਗੱਡੀ ਗੂੜੇ ਰੰਗ ਦੀ ਗੱਡੀ ਦੇ ਵਿੱਚੋਂ ਗੋਲੀਆਂ ਚੱਲੀਆਂ। ਤਿੰਨਾਂ ਜਾਣਿਆਂ ਦੇ ਗੋਲੀਆਂ ਉਹ ਲੱਗੀਆਂ ਆ ਅਤੇ ਕਾਰ ਦੇ ਵਿੱਚੋਂ ਕਹਿੰਦੇ ਗੈਂਗਜ਼ ਦੇ ਜਿਹੜੇ ਨਾਮ ਆ ਉਹ ਲੋਕ ਉੱਥੇ ਲੈ ਰਹੇ ਸੀਗੇ। ਸੋ ਗੈਂਗ ਰਿਲੇਟਡ ਸ਼ੂਟਿੰਗ ਜਿਹੜੀ ਆ ਕਿਤੇ ਨਾ ਕਿਤੇ ਜਿਹੜੀ ਉਹ ਲੱਗਦੀ ਆ ਅਤੇ ਇਹਨਾਂ ਨੂੰ ਇਸ ਟਾਈਮ ਤਿੰਨਾਂ ਦੇ ਜਿਨ੍ਹਾਂ ਦੇ ਗੋਲੀ ਲੱਗੀ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਰੱਖਿਆ ਗਿਆ ਅਤੇ ਹਾਲ ਦੀ ਘੜੀ ਜਿਹੜੀ ਆ ਉਹਨਾਂ ਨੂੰ ਸਟੇਬਲ ਕੰਡੀਸ਼ਨ ਜਿਹੜੀ ਉਹਨਾਂ ਦੀ ਦੱਸੀ ਜਾ ਰਹੀ ਆ। ਸੋ ਪੁਲਿਸ ਵਾਲੇ ਕਹਿੰਦੇ ਨੇ ਵੀ ਜੇ ਕਿਸੇ ਨੂੰ ਇਸ ਸ਼ੂਟਿੰਗ ਦੇ ਬਾਰੇ ਪਤਾ ਹੋਵੇ ਤਾਂ ਜ਼ਰੂਰ ਉਹਨਾਂ ਨੂੰ ਇਸ ਦੇ ਬਾਰੇ ਜਾਣਕਾਰੀ ਉਹ
ਦੇਣ ਜੀ। ਅਗਲੀ ਖਬਰ ਵੀ ਜਿੱਦਾਂ ਇੱਕ ਜੇ ਫ੍ਰਿਜ਼ਨੋ ਦੀ ਰਾਜਕਨਵੀਰ ਸਿੰਘ ਜੀ ਸਾਂਝੀ ਕਰਦੇ ਜਾਈਏ ਵੀ ਫ੍ਰਿਜ਼ਨੋ ਦਾ ਇੱਕ ਡਾਟਾ ਇਕੱਠਾ ਕੀਤਾ ਗਿਆ ਜਿਹਦੇ ਵਿੱਚ ਕਹਿੰਦੇ ਫ੍ਰਿਜ਼ਨੋ ਏਰੀਏ 'ਚ ਜਿਹੜੇ ਆ US ਸਿਟੀਜ਼ਨ ਬਣਨ ਦੀ ਜਿਹੜੀ ਰੁਚੀ ਆ ਬੜੀ ਘੱਟ ਹੈਗੀ ਆ ਬਾਕੀ ਜਿਹੜੇ ਸ਼ਹਿਰਾਂ ਦੇ ਮੁਕਾਬਲੇ। ਸੋ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਫ੍ਰਿਜ਼ਨੋ ਏਰੀਏ ਦੇ ਵਿੱਚ ਪੰਜਾਬੀ ਰਹਿੰਦੇ ਆ, ਪਲੀਜ਼ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਪਈ ਤੁਸੀਂ ਜਿਹੜਾ ਆ ਸਿਟੀਜ਼ਨ ਜ਼ਰੂਰ ਬਣੋ। ਸਿਟੀਜ਼ਨ ਬਣਨਾ ਜਿਹੜਾ ਆ ਬਹੁਤ ਜ਼ਰੂਰੀ ਹੈਗਾ ਆ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਜਿਹੜੇ ਬੈਨੀਫਿਟ ਆ ਉਹਨਾਂ ਨੇ ਜਿਹੜੀ ਆ US ਗਵਰਨਮੈਂਟ ਜਿਹੜੀ ਆ ਪ੍ਰੈਜ਼ੀਡੈਂਟ ਐਡਮਿਨਿਸਟ੍ਰੇਸ਼ਨ ਆ ਉਹ ਟਰਾਈ ਕਰ ਰਿਹਾ ਵੀ ਜਿਹੜੇ ਸਿਟੀਜ਼ਨ ਹੀ ਆ ਉਹਨਾਂ ਨੂੰ ਹੀ ਜਿਹੜੇ ਦਿੱਤੇ ਜਾਣ। ਇਸ ਟਾਈਮ ਦੇ ਉੱਤੇ ਆਪਾਂ ਦੇਖਿਆ ਵੀ ਬਹੁਤ ਸਾਰੇ ਜਿਹੜੇ ਹੈਗੇ ਆ ਜਦੋਂ ਨਵੇਂ ਲੋਕ ਵੀ ਆਉਂਦੇ ਆ ਜਾਂ ਵਰਕ ਪਰਮਿਟ 'ਤੇ ਵੀ ਹੁੰਦੇ ਉਹ ਵੀ ਜਿਹੜੇ ਬੈਨੀਫਿਟ ਲੈ ਲੈਂਦੇ ਆ, ਉਹ ਆਉਣ ਵਾਲੇ ਸਮੇਂ 'ਚ ਘੱਟ ਜਾਣੇ ਆ। ਬਿਲਕੁਲ, ਪਰ ਇਹ ਵੀ ਆ ਹਰਜੋਤ ਸਿੰਘ ਜੀ ਵੀ ਜਿਹੜੇ ਐਲੀਜੀਬਲ ਹੋਣ ਉਹ ਜਿਹੜੇ ਆ ਜ਼ਰੂਰ ਅਪਲਾਈ ਕਰਨ, ਜਿਹੜੇ ਨਹੀਂ ਐਲੀਜੀਬਲ ਉਹ ਤਾਂ ਨਹੀਂ ਚਲੋ ਅਜੇ ਅਪਲਾਈ ਕਰ ਸਕਦੇ। ਸੋ ਇਹ ਵੀ ਜਿਹੜਾ ਜ਼ਰੂਰ ਮੇਕ ਸ਼ੋਰ ਜਿਹੜਾ ਕਰਿਓ ਵੀ ਤੁਸੀਂ ਮੇਕ ਸ਼ੋਰ ਕਰੋ ਵੀ ਤੁਸੀਂ ਐਲੀਜੀਬਲ ਆ ਅਪਲਾਈ ਕਰਨ ਤੋਂ ਪਹਿਲਾਂ। ਇਹ ਵੀ ਹੈ ਨਾ ਕਾਫੀ ਜਿਹੜੇ ਕਿਉਂਕਿ ਆਪਣੇ ਜਿਹੜੀ ਟਰੱਕਿੰਗ ਇੰਡਸਟਰੀ ਵਾਲੇ ਲੋਕ ਜਿਹੜੇ ਉੱਥੇ ਕਾਫੀ ਜ਼ਿਆਦਾ ਨੇ ਅਤੇ ਉਹਨਾਂ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਹਾਲ ਦੀ ਘੜੀ ਅਜੇ ਵਰਕ ਪਰਮਿਟ 'ਤੇ ਆ ਜਾਂ ਨਵੇਂ ਉਹਨਾਂ ਦੇ ਗ੍ਰੀਨ ਕਾਰਡ ਜਿਹੜੇ ਆ ਉਹ ਹੋਏ ਨੇ। ਸੋ ਜ਼ਰੂਰ ਇੰਤਜ਼ਾਰ ਜਿਹੜਾ ਕਰਨਾ ਪਊਗਾ, ਪਰ ਜਸਟ ਮੇਕ ਸ਼ੋਰ ਵੀ ਤੁਸੀਂ ਐਲੀਜੀਬਲ ਹੋ 'ਤੇ ਅਪਲਾਈ ਕਰੋ। ਇਹ ਇਕੱਲਾ ਫ੍ਰਿਜ਼ਨੋ ਹੀ ਨਹੀਂ, ਇਹ ਪੂਰੇ ਓਵਰਆਲ ਜਿੱਥੇ ਵੀ ਤੁਸੀਂ ਹੈਗੇ ਆ। ਸੋ ਨੈਚੁਰਲਾਈਜ਼ ਸਿਟੀਜ਼ਨ ਜਿਹੜੇ ਬਣ ਸਕਦੇ ਆ ਉਹ ਤੁਸੀਂ ਜਿਹੜੇ ਜ਼ਰੂਰ ਤੁਸੀਂ ਬਣੋ। ਇੱਕ ਤਾਂ ਵੋਟਾਂ ਦੇ ਵਿੱਚ ਤੁਸੀਂ ਆਪਣੇ ਵੋਟ ਪਾਉਣ ਦਾ ਅਧਿਕਾਰ ਜਿਹੜਾ ਆ ਉਹ ਪ੍ਰਾਪਤ ਕਰੋ ਅਤੇ ਬਾਕੀ ਹੋਰ ਪੋਲਿਸੀਜ਼ ਦੇ ਵਿੱਚ ਜਿਹੜੀ ਤੁਹਾਡੀ ਗੱਲ ਜਿਹੜੀ ਉਹ ਸੁਣੀ ਜਾਊਗੀ। ਕਿੱਦਾਂ ਟੈਕਸ ਪੇਅਰ ਮਨੀ ਜਿਹੜੀ ਉਹ ਯੂਜ਼ ਹੋਣੀ ਚਾਹੀਦੀ ਆ ਤੁਹਾਡੇ ਹਿਸਾਬ ਦੇ ਨਾਲ ਕਿੱਦਾਂ ਆ ਕਿਵੇਂ ਆ, ਸੋ ਉਸ ਦੇ ਵਿੱਚ ਆਪਣੀ ਜਿਹੜੀ ਸੇ ਆ ਆਪਣੀ ਜਿਹੜੀ ਗੱਲ ਆ ਉਹ ਤੁਸੀਂ ਇਸ ਦੇ ਜ਼ਰੀਏ ਫਿਰ ਰੱਖ ਸਕਦੇ ਹੋ। ਅਤੇ ਇੱਕ ਹੋਰ ਖਬਰ ਜਿਹੜੀ ਫ੍ਰਿਜ਼ਨੋ ਏਰੀਏ ਦੀ ਹੈਗੀ, ਫ੍ਰਿਜ਼ਨੋ ਦੇ ਵਿੱਚ ਜਾਰਜ ਲੋਪੇਜ਼ ਸ਼ੋਅ ਆ। ਬਹੁਤ ਸਾਰੇ ਜਿਹੜੇ TV ਦੇਖਦੇ ਆ ਉਹ ਦੇਖਦੇ ਹੋਊਗੇ, ਮੈਂ ਵੀ ਇੱਕ ਟਾਈਮ 'ਤੇ ਕਾਫੀ ਦੇਖਦਾ ਹੁੰਦਾ ਸੀ, ਕਾਫੀ ਫਨੀ ਸ਼ੋਅ ਇਹਨਾਂ ਦਾ ਹੁੰਦਾ ਸੀ, ਕਾਫੀ ਸਾਲ ਪਹਿਲਾਂ ਦੀ ਗੱਲ ਆ। ਸੋ ਉਹ ਜਿਹੜਾ ਆਪਣਾ ਸ਼ੋਅ ਆ ਜਾਰਜ ਲੋਪੇਜ਼ ਦਾ ਵਾਲ ਕਾਮੇਡੀ ਟੂਰ ਉਹ ਫ੍ਰਿਜ਼ਨੋ 'ਚ ਲੈ ਕੇ ਆ ਰਹੇ ਹੈਗੇ ਆ। ਉਹ ਵੀ ਜੇ ਕਿਸੇ ਨੇ ਦੇਖਣਾ ਆ ਸਰੋਇਨ ਥੀਏਟਰ ਜਿਹੜਾ ਉੱਥੇ ਲਿਆ ਰਹੇ ਹੈਗੇ। ਸੋ ਤੁਹਾਨੂੰ ਪੁਰਾਣੀਆਂ ਮੈਮੋਰੀਜ਼ ਤੁਹਾਨੂੰ ਫਿਰ ਯਾਦ ਕਰਾਉਂਦਾ ਹੈ ਵੀ ਤੁਸੀਂ ਦੇਖਦੇ ਰਹੇ ਆ ਜੀ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਹੋਰ ਲੋਕਲ ਖਬਰਾਂ ਦੇ ਨਾਲ ਅਤੇ ਅਮਰੀਕਾ ਦੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਜੁੜਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 508-905-2166। ਕਰੀ ਕਬਾਬ ਪੈਰਾਡਾਈਜ਼ ਪਾਕਿਸਤਾਨ ਇੰਡੀਅਨ ਕੁਜ਼ੀਨ, ਜਿੱਥੋਂ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਵੈਜ ਅਤੇ ਨਾਨ ਵੈਜ ਖਾਣਾ ਬੈਠ ਕੇ ਖਾਓ ਜਾਂ ਫਿਰ ਟੂ ਗੋ ਕਰਵਾ ਕੇ ਘਰੇ ਵੀ ਲੈ ਜਾ ਸਕਦੇ ਹੋ। ਟਰੱਕਾਂ ਵਾਲੇ ਵੀਰਾਂ ਵਾਸਤੇ ਕਿਸੇ ਵੀ ਨਜ਼ਦੀਕ ਦੇ ਟਰੱਕ ਸਟਾਪ ਤੇ ਖਾਣੇ ਦੀ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ ਅਤੇ ਟਰੱਕਾਂ ਦੀ ਪਾਰਕਿੰਗ ਦਾ ਖਾਸ ਪ੍ਰਬੰਧ। ਕਰਨੀ ਹੋਵੇ ਕੋਈ ਵੀ ਵੈਡਿੰਗ ਪਾਰਟੀ, ਬਰਥਡੇ ਪਾਰਟੀ ਜਾਂ ਫਿਰ ਕੋਈ ਵੀ ਸੈਲੀਬ੍ਰੇਸ਼ਨ, 500 ਤੱਕ ਬੰਦੇ ਦੀ ਕੇਟਰਿੰਗ ਵੀ ਕਰਦੇ ਹਨ ਅਤੇ ਤੁਸੀਂ ਇੱਥੋਂ ਖਾ ਸਕਦੇ ਹੋ ਚਿਕਨ ਟਿੱਕਾ, ਬਟਰ ਚਿਕਨ, ਵੈਜੀਟੇਬਲ ਬਿਰਿਆਨੀ, ਚਿਕਨ ਬਿਰਿਆਨੀ, ਛੋਲੇ ਭਟੂਰੇ, ਤਵੇ ਦੀ ਰੋਟੀ ਅਤੇ ਤੰਦੂਰੀ ਰੋਟੀ ਵੀ ਅਤੇ ਖਾਓ 40 ਵੰਨ-ਸੁਵੰਨੀਆਂ ਹੋਰ ਆਈਟਮਾਂ। $25 ਦਾ ਖਾਣਾ ਲੈਣ ਤੇ ਅਤੇ 5 ਮਾਈਲ ਦੇ ਅੰਡਰ ਡਿਲੀਵਰੀ ਬਿਲਕੁਲ ਫ੍ਰੀ। ਵਧੇਰੇ ਜਾਣਕਾਰੀ ਲਈ 9162736777 916-273-6777। ਇਹ ਖੁੱਲੇ ਰਹਿੰਦੇ ਹਨ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 11 ਵਜੇ ਤੋਂ ਰਾਤੀ 9 ਵਜੇ ਤੱਕ ਅਤੇ ਐਤਵਾਰ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਅਤੇ ਮੰਡੇ ਟੂ ਸੈਟਰਡੇ ਲੰਚ ਬਫੇ ਸਵੇਰੇ 11 ਵਜੇ ਤੋਂ 3 ਵਜੇ ਤੱਕ। ਕਰੀ ਕਬਾਬ ਪੈਰਾਡਾਈਜ਼ 705 ਹਾਰਬਰ ਪੁਆਇੰਟ ਪਲੇਸ, ਵੈਸਟ ਸੈਕਰਾਮੈਂਟੋ, ਰੀਡ ਅਤੇ ਹਾਈਵੇ 80 ਦੇ ਕਾਰਨਰ ਤੇ।
ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ। ਬੈਨਰ ਵਿਦ ਸਟੈਂਡ ਸਿਰਫ $135 ਵਿੱਚ। 10x10 ਦਾ ਇਵੈਂਟ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408-272-2500 4082722500। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। 4082722500। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ, ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਬਿਟਕੋਇਨ, ਜਿਸ ਦਾ ਪਿਛਲੇ ਦਿਨਾਂ ਦੇ ਵਿੱਚ ਕ੍ਰਿਪਟੋ ਕਰੰਸੀ ਦਾ ਕਾਫੀ ਜ਼ਿਆਦਾ ਜਿਹੜਾ ਧੁੰਮਾਂ ਜਿਹੜੀ ਉਹ ਪੈਂਦੀ ਰਹੀ, ਰੌਲਾ ਰੱਪਾ ਜਿਹੜਾ ਉਸ ਦਾ ਰਿਹਾ। ਇਸ ਦੇ ਵਿੱਚ ਕਹਿੰਦੇ ਇੱਕ ਖਬਰ ਆਈ ਆ, ਇੱਕ ਕੰਪਨੀ ਦਾ CEO ਕਹਿੰਦੇ ਅਚਨਚੇਤੇ ਜਿਹੜਾ ਉਸ ਦਾ ਦੇਹਾਂਤ ਹੋ ਗਿਆ ਤੇ ਉਸਦੇ ਕੋਲ $190 ਮਿਲੀਅਨ ਦੇ ਜਿਹੜੀ ਕ੍ਰਿਪਟੋ ਕਰੰਸੀ ਬਿਟਕੋਇਨ ਸੀਗੇ। ਤੇ ਕਹਿੰਦੇ ਉਹ ਇਕੱਲਾ ਹੀ ਬੰਦਾ ਸੀਗਾ ਜਿਹਦੇ ਕੋਲ ਹਰਜੋਤ ਸਿੰਘ ਜੀ ਉਹ ਪਾਸਵਰਡ ਸੀਗਾ। ਤੇ ਹੁਣ ਕਹਿੰਦੇ ਜਿਹੜੀ ਕ੍ਰਿਪਟੋ ਕਰੰਸੀ ਆ ਉਹ ਓਵਰਆਲ ਉਸ ਦੀ ਮਾਰਕੀਟ ਦੇ ਵਿੱਚ ਵੈਲਿਊ $190 ਮਿਲੀਅਨ ਜਿਹੜੀ ਆ ਉਹ ਘਟ ਗਈ ਆ, ਕਿਉਂਕਿ ਉਸ ਬੰਦੇ ਦੇ ਮਰਨ ਦੇ ਨਾਲ ਉਹ ਪਾਸਵਰਡ ਵੀ ਉਸ ਦੇ ਨਾਲ ਚਲਾ ਗਿਆ ਤੇ ਨਾਲ ਦੇ ਨਾਲ ਇਸ ਕਰੰਸੀ ਨੂੰ ਜਿਹੜਾ ਆ ਹੁਣ ਕੋਈ ਹੱਥ ਜਿਹੜਾ ਉਹ ਨਹੀਂ ਲਾ ਸਕਦਾ। ਸੋ ਜਿਹੜੇ ਇਨਵੈਸਟਰਸ ਆ ਬਿਟਕੋਇਨ ਦੇ ਵਿੱਚ ਉਹ ਥੋੜ੍ਹੇ ਜਿਹੇ ਠੱਗੇ ਜਿਹੜੇ ਮਹਿਸੂਸ ਆ ਉਹ ਆ ਰਹੇ ਆ। ਤੇ ਕਈ ਲੋਕ ਚੁਸਕੀਆਂ ਲੈ ਰਹੇ ਸੀ, ਕਹਿੰਦੇ ਐਟਲੀਸਟ ਜਿਹੜੀਆਂ ਇਹ ਹੁਣ ਕਰੰਸੀ ਸੇਫ ਤਾਂ ਹੈਗੀ ਆ ਨਾ, ਹੁਣ ਕੋਈ ਵਰਤਦੇ ਜਿਹੜਾ ਉਹ ਨਹੀਂ ਸਕੂਗਾ ਜੀ। ਅਗਲੀ ਖਬਰ ਜਿਹੜੀ ਯੂਬਾ ਸਿਟੀ ਤੋਂ ਆ ਰਹੀ ਆ, ਸਰੋਤਿਆਂ ਨੂੰ ਯਾਦ ਹੋਊਗਾ ਕੁਝ ਕੁ ਸਾਲ ਪਹਿਲਾਂ ਜਿਹੜੀ ਯੂਬਾ ਸਿਟੀ ਦੇ ਵਿੱਚ ਜਿਹੜੇ ਸਕੂਲ ਦੇ ਟੀਚਰਸ ਹੈਗੇ ਆ, ਮਾਸਟਰ ਆ, ਉਹਨਾਂ ਨੇ ਸਟ੍ਰਾਈਕ ਕੀਤੀ ਸੀ ਤੇ ਕਾਫੀ ਲੰਮਾ ਸਮਾਂ ਜਿਹੜੀ ਉਹ ਸਟ੍ਰਾਈਕ ਚੱਲੀ ਸੀ। ਤੇ ਦੋਨਾਂ ਹੀ ਸਾਈਡਾਂ ਦੇ
ਰਿਪਰੈਜ਼ੈਂਟੇਟਿਵ ਜਿਹੜੇ ਚਾਹੇ ਉਹ ਯੂਨੀਅਨ ਦੇ ਸੀਗੇ ਚਾਹੇ ਉਹ ਐਡਮਿਨਿਸਟ੍ਰੇਸ਼ਨ ਦੇ ਸੀਗੇ, ਉਹ ਪੰਜਾਬੀ ਰੇਡੀਓ USA ਤੇ ਆ ਕੇ ਉਹਨੇ ਆਪਣਾ ਆਪਣਾ ਪੱਖ ਪੇਸ਼ ਕੀਤਾ ਸੀ। ਉਹ ਤੋਂ ਬਾਅਦ ਫਿਰ ਜਿਹੜਾ ਉਹਨਾਂ ਦਾ ਐਗਰੀਮੈਂਟ ਹੋ ਗਿਆ ਸੀ। ਹੁਣ ਫਿਰ ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੋਂ ਖਬਰ ਆ ਰਹੀ ਆ ਵੀ ਜਿਹੜੀ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਟੀਚਰਸ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਨਾਲ, ਅਤੇ ਉਹ ਕਹਿੰਦੇ ਵੀ ਇੱਕਦਮ ਜਿਹੜੀ ਗੱਲਬਾਤ ਆ ਉਹ ਖੜ ਗਈ ਹੈਗੀ ਆ। ਸੋ ਇਹ ਤੋਂ ਲੱਗਦਾ ਆ ਵੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਵੀ ਇਹ ਵਾਰਨਿੰਗ ਆ ਵੀ ਹੋ ਸਕਦਾ ਜਿਹੜੇ ਯੂਬਾ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਟੀਚਰਸ ਆ ਉਹ ਸਟ੍ਰਾਈਕ 'ਤੇ ਚਲੇ ਜਾਣ। ਜੀ ਟੀਚਰ ਦੀ ਸਟ੍ਰਾਈਕਸ ਤੋਂ ਜਿਹੜੇ ਆਪਾਂ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ LA ਦੇ ਵਿੱਚ ਜਿਹੜੀ ਸਕੂਲ ਡਿਸਟ੍ਰਿਕਟ ਆ ਉਹਨਾਂ ਦੇ ਟੀਚਰਸ ਦੇ ਵੱਲੋਂ ਸਟ੍ਰਾਈਕ ਹੋਈ ਸੀ, ਅਤੇ ਬਾਅਦ ਦੇ ਵਿੱਚ ਇਨ ਦੀ ਐਂਡ ਉਹ ਆਪਣੀ ਜਿਹੜੀ ਤਨਖਾਹਾਂ ਵਧਾਉਣ ਦੇ ਵਿੱਚ, ਸਟਾਫ ਦੇ ਵਿੱਚ ਇਜ਼ਾਫਾ ਕਰਾਉਣ ਦੇ ਵਿੱਚ, ਕਲਾਸ ਸਾਈਜ਼ਸ ਘਟਾਉਣ ਦੇ ਵਿੱਚ ਜਿਹੜੇ ਉਹ ਕਾਮਯਾਬ ਰਹੇ ਸੀਗੇ। ਤੁਸੀਂ ਯੂਬਾ ਸਿਟੀ ਦੀ ਗੱਲ ਕੀਤੀ ਆ, ਓਕਲੈਂਡ ਤੋਂ ਵੀ ਇਸੇ ਹੀ ਤਰੀਕੇ ਦੀ ਇੱਕ ਹਰਜੋਤ ਸਿੰਘ ਜੀ ਖਬਰ ਆ ਰਹੀ ਆ। ਆਈ ਥਿੰਕ LA ਦੀ ਸਟ੍ਰਾਈਕ ਦੀ ਸਫਲਤਾ ਤੋਂ ਬਾਅਦ ਦੇ ਵਿੱਚ ਹੋਰ ਜਿਹੜੀਆਂ ਟੀਚਰਸ ਯੂਨੀਅਨ ਵੱਖ-ਵੱਖ ਥਾਵਾਂ ਦੇ ਉੱਤੇ ਹੈਗੀਆਂ, ਹੋਰ ਸਕੂਲ ਡਿਸਟ੍ਰਿਕਟਸ ਆ, ਉਹ ਵੀ ਜਿਹੜੀਆਂ ਇਹ ਹੁਣ ਹੱਥਕੰਡਾ ਜਿਹੜੇ ਇੱਕ ਹਿਸਾਬ ਦੇ ਨਾਲ ਅਪਣਾ ਸਕਦੇ ਆ ਤਾਂ ਜੋ ਉਹਨਾਂ ਦੀਆਂ ਵੀ ਜਿਹੜੀਆਂ ਸੈਲਰੀਜ਼ ਆ, ਤਨਖਾਹਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਇਜ਼ਾਫਾ ਜਿਹੜਾ ਹੋ ਸਕੇ। ਉਦੋਂ ਹਰਜੋਤ ਸਿੰਘ ਜੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਯੂਬਾ ਸਿਟੀ ਦਾ ਬਹੁਤ ਰੌਲਾ ਪਿਆ ਸੀਗਾ ਵੀ ਉਸਦੇ ਗਵਾਂਢੀ ਜਿਹੜੀਆਂ ਸਕੂਲ ਡਿਸਟ੍ਰਿਕਟਸ ਆ ਉੱਥੇ ਤਨਖਾਹਾਂ ਜਿਹੜੀਆਂ ਜ਼ਿਆਦੀਆਂ ਸੀਗੀਆਂ ਅਤੇ ਯੂਬਾ ਸਿਟੀ ਸਕੂਲ ਡਿਸਟ੍ਰਿਕਟ ਦੇ ਟੀਚਰਸ ਦੀਆਂ ਤਨਖਾਹਾਂ ਘੱਟ ਸੀ, ਜਿਸ ਲਈ ਉਹਨਾਂ ਨੇ ਇਹ ਕਦਮ ਜਿਹੜਾ ਉਦੋਂ ਚੱਕਿਆ ਸੀ। ਸੋ ਓਕਲੈਂਡ ਦੇ ਕਹਿੰਦੇ 90% ਤੋਂ ਵੱਧ ਟੀਚਰ ਇਸ ਹੱਕ ਦੇ ਵਿੱਚ ਇਸ ਟਾਈਮ ਉੱਥੇ ਵੀ ਜਿਹੜੇ ਆਏ ਹੋਏ ਨੇ ਵੀ ਜੇ ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨਾ ਵਧਾਈਆਂ ਗਈਆਂ 5% ਤੱਕ ਜਿਹੜੇ ਆ ਉਹ ਇਜ਼ਾਫੇ ਤੋਂ ਜ਼ਿਆਦਾ ਦੀ ਮੰਗ ਕਰ ਰਹੇ ਆ, ਅਤੇ ਸਕੂਲ ਡਿਸਟ੍ਰਿਕਟ ਵਾਲੇ ਕਹਿੰਦੇ 2 ਸਾਲਾਂ 'ਚ 5% ਵਧਾਉਣ ਨੂੰ ਮੰਨ ਰਹੇ ਆ, ਪਰ ਉਹ ਲੱਗਦਾ ਜੇ ਯੂਨੀਅਨ ਟੀਚਰਸ ਜਿਹੜੀ ਆ ਉਹਨਾਂ ਦੇ ਗੱਲ ਇਹ ਜਿਹੜੀ ਆ ਉਹ ਪਚਦੀ ਨਹੀਂ ਪਈ, ਉਹ ਜ਼ਿਆਦਾ ਇਜ਼ਾਫਾ ਜਿਹੜੇ ਉਹ ਚਾਹੁੰਦੇ ਨੇ। ਸੋ ਲੈਟਸ ਸੀ ਜਿਹੜਾ ਉੱਥੇ ਕੀ ਹੋਊਗਾ, ਪਰ ਇਹਦੇ ਨਾਲ ਇਹ ਆ ਵੀ ਜਿਹੜੇ ਸਕੂਲ ਦੇ ਵਿੱਚ ਜਿਹੜੇ ਜਿਹੜੇ ਸਟੂਡੈਂਟਸ ਹੁੰਦੇ ਆ ਉਹਨਾਂ ਦੀ ਪੜ੍ਹਾਈ ਉੱਤੇ ਤਾਂ ਡੈਫੀਨੇਟਲੀ ਜਿਹੜਾ ਕਾਫੀ ਜਿਹੜਾ ਅਸਰ ਪੈਂਦਾ ਆ, ਪਰ ਇਹ ਵੀ ਨਾਲ ਦੇ ਨਾਲ ਇਹ ਆ ਵੀ ਆਪਣੇ ਹੱਕ ਲੈਣ ਦੇ ਲਈ ਕਈ ਕੁਛ ਜਿਹੜਾ ਉਹਨਾਂ ਨੂੰ ਵੀ ਕਰਨਾ ਪੈਂਦਾ ਜੀ। ਅਗਲੀਆਂ ਕੁਛ ਖਬਰਾਂ ਜਿਹੜੀਆਂ ਆਪਾਂ ਬੇਕਰਸਫੀਲਡ ਵਾਲਾ ਜਿਹੜਾ ਲੋਕਲ ਉਸ ਏਰੀਏ ਦੀਆਂ ਕਵਰ ਕਰੀਏ। ਬੇਕਰਸਫੀਲਡ ਦੇ ਵਿੱਚ ਬਹੁਤ ਵਾਰ ਜਿਹੜੀਆਂ ਆਪਾਂ ਰਾਜਕਨਵੀਰ ਸਿੰਘ ਜੀ ਦੇਖੀਆਂ ਨੈਗੇਟਿਵ ਖਬਰਾਂ ਹੁੰਦੀਆਂ, ਕਿਤੇ ਸ਼ੂਟਿੰਗ ਹੋ ਗਈ, ਕਿਤੇ ਸਟੈਬਿੰਗ ਹੋ ਗਈ। ਹੁਣ ਆ ਪਿਛਲੇ 1-2 ਦਿਨਾਂ ਦੇ ਵਿੱਚ ਵੀ ਇੱਕ ਜਿਹੜਾ ਈਸਟ ਬੇਕਰਫੀਲਡ 'ਚ ਬੰਦਾ ਉਹਦੇ ਸਟੈਬ ਕੀਤਾ ਗਿਆ। ਪ੍ਰੋਵੇਸ਼ਨ ਸਰਚ ਈਸਟ ਬੇਕਰਫੀਲਡ 'ਚ ਜੁਵਨੈਲ ਨੂੰ ਅਰੈਸਟ ਕੀਤਾ ਗਿਆ, ਅਤੇ ਕੱਲ੍ਹ ਜਿਹੜਾ ਸੁਪਰਵਾਲ ਸੀਗਾ ਉਹਦੇ ਵਿੱਚ ਪਰਸੋਂ 5 ਲੋਕ ਜਿਹੜੇ DUI ਦੇ ਅੰਡਰ ਅਰੈਸਟ ਕੀਤੇ ਗਏ। ਬੇਕਰਸਫੀਲਡ ਦੇ ਵਿੱਚ ਇੱਕ ਨੇ ਆਪਣੀ ਜਿਹੜੀ ਮਾਤਾ ਆ ਉਹਨੂੰ ਵੀ ਮਰਡਰ ਕਰ ਦਿੱਤਾ ਸੀ ਰਿਜ ਕ੍ਰੈਸਟ ਏਰੀਏ ਦੇ ਵਿੱਚ, ਸੋ ਉਹਨੂੰ ਹੁਣ ਚਾਰਜ ਕੀਤਾ ਗਿਆ ਹੈਗਾ। ਕੋਈ ਜਿਹੜੀ ਪੋਜ਼ੀਟਿਵ ਖਬਰ ਵੀ ਹੁੰਦੀ ਹੈਗੀ ਆ ਉੱਥੇ। ਇੱਕ ਤਾਂ ਜਿਹੜੀ ਆ ਅੱਜ ਅਤੇ ਕੱਲ੍ਹ ਜਿਹੜਾ ਵੈਦਰ ਵੱਲੋਂ ਵੀ ਜੇ ਦੱਸਦੇ ਜਾਈਏ, ਬੇਕਰਸਫੀਲਡ ਦੇ ਵਿੱਚ ਕਹਿੰਦੇ ਵੀ ਖਾਸ ਕਰਕੇ ਹਾਈਵੇ 58 ਅਤੇ ਗ੍ਰੇਪ ਵਾਈਨ ਏਰੀਏ ਦੇ ਵਿੱਚ ਸਨੋ ਪੈਣ ਦੀ ਪੂਰੇ ਚਾਂਸ ਹੈਗੇ ਆ। ਸੋ ਆਪਾਂ ਪਿਛਲੇ ਦਿਨਾਂ 'ਚ ਵੀ ਦੇਖਿਆ ਸੀ ਕਈ ਵਾਰ ਗ੍ਰੇਪ ਵਾਈਨ ਏਰੀਏ 'ਚ ਈਵਨ ਹਾਈਵੇ 5 ਦੇ ਉੱਤੇ ਵੀ ਜਿਹੜੀ ਪਿੱਛੇ ਜਿਹਾ ਸਨੋ ਪਈ ਸੀਗੀ। ਸੋ ਹਾਈਵੇ 58 ਜਿਹੜਾ ਜਿਹੜਾ ਕਿਹੜਾ ਆ ਤਿਹਾਚਪਾਈ ਏਰੀਆ ਆ ਉਸ ਏਰੀਏ ਦੇ ਵਿੱਚ ਸਨੋ ਪੈ ਸਕਦੀ ਆ। ਇੱਕ ਜਿਹੜੀ ਖਬਰ ਪੋਜ਼ੀਟਿਵ ਆ ਵੀ ਸਿਟੀ ਕੌਂਸਲ ਨੇ ਜਿਹੜੀ ਆ ਇੱਕ ਓਵਰਸਾਈਟ ਕਮੇਟੀ ਬਣਾਈ ਸੀ ਬੇਕਰਸਫੀਲਡ ਦੇ ਵਿੱਚ, ਬਣਾਉਣ ਜਾ ਰਹੇ ਆ ਉਹ ਜਿਹੜੀ ਓਵਰਸਾਈਟ ਕਮੇਟੀ ਆ, ਪਿੱਛੇ ਜਿਹਾ ਬੇਕਰਸਫੀਲਡ ਵਾਲਿਆਂ ਨੇ ਆਪਣਾ ਜਿਹੜਾ ਹੈਗਾ ਆ ਸੇਲਸ ਟੈਕਸ ਜਿਹੜਾ ਵਧਾਇਆ ਸੀਗਾ 1% ਸੇਲਸ ਟੈਕਸ। ਸੋ ਜਿਹੜੀ ਉਹਦੀ ਜਿੰਨੀ ਵੀ ਇਨਕਮ ਉਹ ਆਈ ਸੀ ਜਿਹੜੀ ਸਿਟੀ ਨੂੰ, ਉਹਨੂੰ ਕਿਸ ਤਰ੍ਹਾਂ ਜਿਹੜਾ ਮੈਨੇਜ ਕਰਨਾ ਹੈਗਾ ਤਾਂ ਕਿ ਬੇਕਰਸਫੀਲਡ ਦੀ ਪਬਲਿਕ ਸੇਫਟੀ ਅਤੇ ਵਾਈਟਲ ਸਿਟੀ ਸਰਵਿਸਿਜ਼ ਵਾਸਤੇ ਨਾ ਉਹਨਾਂ ਨੇ ਇੱਕ ਸਿਟੀਜ਼ਨਸ ਓਵਰਸਾਈਟ ਕਮੇਟੀ ਬਣਾਉਣ ਦਾ ਜਿਹੜਾ ਵਾਅਦਾ ਕੀਤਾ ਸੀ। ਉਹਦੇ ਲਈ ਕਹਿੰਦੇ ਵੀ 87 ਦੇ ਕਰੀਬ ਲੋਕਾਂ ਨੇ ਐਪਲੀਕੇਸ਼ਨਾਂ ਭਰੀਆਂ। ਬੇਕਰਫੀਲਡ ਏਰੀਏ 'ਚ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ, ਪਰ ਮੈਨੂੰ ਲੱਗਾ ਨਹੀਂ ਕਿਸੇ ਵੀ ਜਿੰਨੇ ਕੁ ਨਾਮ ਉਹ ਨਹੀਂ ਮੈਂਸ਼ਨ ਕੀਤੇ ਜਾਂ ਹੋਰ ਵੀ ਕਿਸੇ ਪੰਜਾਬੀ ਨੇ ਵੀ ਉਸ ਕਮੇਟੀ 'ਚ ਅਪਲਾਈ ਕੀਤਾ ਹੋਵੇ। ਭਾਈ ਵੀ ਜੇ ਤੁਸੀਂ ਇੰਨੇ ਜਾਣੇ ਵੱਡੀ ਗਿਣਤੀ 'ਚ ਰਹਿੰਦੇ ਹੈਗੇ ਆ, ਇੰਨੇ ਜ਼ਿਆਦਾ ਤੁਸੀਂ ਪ੍ਰੋਪਰਟੀ ਟੈਕਸ ਦਿੰਦੇ ਆ, ਹਜ਼ਾਰਾਂ ਦੀ ਗਿਣਤੀ 'ਚ ਤੁਸੀਂ ਘਰ ਓਨ ਕਰਦੇ ਆ, ਅਤੇ ਜੇ ਗਵਰਨਮੈਂਟ ਤੁਹਾਤੋਂ ਟੈਕਸ ਲੈਂਦੀ ਆ ਅਤੇ ਉਹਨਾਂ ਨੇ ਕਮੇਟੀ ਬਣਾਉਣੀ ਆ ਜਿਹੜਾ
ਵੀ ਟੈਕਸ ਕਿਸ ਤਰ੍ਹਾਂ ਉਹਨੂੰ ਯੂਜ਼ ਕਰਨਾ ਆ, ਅਤੇ ਤੁਹਾਨੂੰ ਉਹਦੇ ਮੈਂਬਰ ਬਣਨਾ ਚਾਹੀਦਾ। ਖਾਸ ਕਰਕੇ ਆਪਾਂ ਜਕਾਰਾ ਮੂਵਮੈਂਟ ਵਾਲੇ ਉੱਧਰ ਕਾਫੀ ਐਕਟਿਵ ਆ ਆਪਣੇ ਨੌਜਵਾਨ, ਉਹਨਾਂ ਨੂੰ ਵੀ ਜ਼ਰੂਰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ। ਜਿਹੜਾ ਕੋਈ ਵੀ ਸਿਟੀ ਦੀ ਸਰਵਿਸਿਜ਼ ਆ, ਕਿਤੇ ਵੀ ਓਪਨਿੰਗ ਹੁੰਦੀ ਆ, ਆਪਣੇ ਬਜ਼ੁਰਗ ਬੜੇ ਉੱਥੇ ਸੇਵਾਦਾਰ ਹੈਗੇ ਆ ਬੇਕਰਫੀਲਡ ਏਰੀਏ 'ਚ, ਉਹਨਾਂ 'ਚ ਪੜ੍ਹੇ ਲਿਖੇ ਵੀ ਆ, ਉਹਨਾਂ ਨੂੰ ਵੀ ਇੱਦਾਂ ਦੀਆਂ ਜਿਹੜੀਆਂ ਕਮੇਟੀਆਂ ਆ ਉਹਨਾਂ ਦੇ ਵਿੱਚ ਜਿਹੜਾ ਆ ਹਿੱਸਾ ਲੈਣਾ ਚਾਹੀਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, DC ਸਰਕਟ ਕੋਰਟ ਦੀ ਇੱਕ ਜੱਜ ਜਿਹੜੀ ਆ ਹੁਣੇ ਰਾਸ਼ਟਰਪਤੀ ਟਰੰਪ ਵੱਲੋਂ ਨਿਯੁਕਤ ਕੀਤੀ ਗਈ ਆ, ਨਿਓਮੀ ਰਾਓ। ਕਹਿੰਦੇ ਉਹ ਥੋੜ੍ਹੀ ਇਸ ਟਾਈਮ ਜਿਹੜਾ ਆ ਰੌਲਾ ਰੱਪਾ ਉਹਨਾਂ ਦੇ ਪ੍ਰਤੀ ਆ ਰਿਹਾ, ਇਹ ਉਹਨਾਂ ਦੀ ਥਾਂ ਦੇ ਉੱਤੇ ਹਰਜੋਤ ਸਿੰਘ ਜੀ ਲਾਏ ਜਾਣਗੇ ਜਿਸ ਅਹੁਦੇ ਨੂੰ ਜਿਹੜੇ ਬ੍ਰੈਟ ਕੈਵਨਾ ਜਿਹੜੇ ਕਿ ਹੁਣ ਸੁਪਰੀਮ ਕੋਰਟ ਦੇ ਜਸਟਿਸ ਬਣ ਚੁੱਕੇ ਆ, ਉਹਨਾਂ ਦੀ ਥਾਂ ਜਿਹੜੀ ਉਹ ਖਾਲੀ ਹੋਈ ਸੀ। ਸੋ ਅਮਰੀਕਾ ਦੀ ਕਹਿੰਦੇ ਆ ਵੀ ਸੈਕਿੰਡ ਹਾਈਐਸਟ ਅਪੀਲ ਕੋਰਟ ਜਿਹੜੀ ਆ ਇਹ ਹੈਗੀ ਆ, ਜਿੱਥੇ ਨਿਓਮੀ ਰਾਓ ਨੂੰ ਰਾਸ਼ਟਰਪਤੀ ਟਰੰਪ ਦੇ ਦੁਆਰਾ ਨੋਮੀਨੇਟ ਜਿਹੜਾ ਉਹ ਕੀਤਾ ਗਿਆ ਆ। ਉਹਨਾਂ ਦੇ ਕਹਿੰਦੇ ਆ ਵੀ ਪੁਰਾਣੇ ਜਿਹੜੇ ਰੇਪ ਨੂੰ ਲੈ ਕੇ, ਵਿਊਜ਼ ਨੂੰ ਲੈ ਕੇ ਆ, ਕਹਿੰਦੇ ਕਾਫੀ ਜ਼ਿਆਦਾ ਸਕਰੂਟਨੀ ਆ ਉਹਨਾਂ ਦੇ ਉੱਤੇ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਇਹ ਦੇਖਦੇ ਆ ਵੀ ਇਹਨਾਂ ਦੀ ਨੋਮੀਨੇਸ਼ਨ ਅਪਰੂਵ ਜਿਹੜੀ ਆ ਉਹ ਹੋਵੇਗੀ ਜਾਂ ਨਹੀਂ। ਸੋ ਇਹ ਉਹਨਾਂ ਦੀ ਜਿਹੜੀ ਕਹਿੰਦੇ ਆ ਰੀਸੈਂਟਲੀ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਜਿਹੜਾ ਆ ਉਹਨਾਂ ਦੀ ਅੱਜ ਜਿਹੜੇ ਉਹਨਾਂ ਦੇ ਬਿਆਨ ਅਤੇ ਉਹਨਾਂ ਦੀ ਜਿਹੜੀ ਇੰਟਰਵਿਊ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਹੋਵੇਗੀ। ਜੀ ਅਗਲੀ ਖਬਰ ਜਿਹੜੀ ਆ ਸੈਕਰਾਮੈਂਟੋ ਏਰੀਏ 'ਚ ਆ ਰਹੀ ਆ। ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਜਿਹੜੀ ਨੈਸ਼ਨਲ ਵੈਦਰ ਸਰਵਿਸ ਵੱਲੋਂ ਵਾਰਨਿੰਗ ਆਈ ਆ, ਕੁਛ ਜਿਹੜੀਆਂ ਹਾਈ ਰਾਈਜ਼ ਵਾਲੇ ਏਰੀਏ ਆ ਉੱਥੇ ਸਨੋ ਪਊਗੀ। ਅਤੇ ਦੂਸਰਾ ਜਿਹੜਾ ਸੈਕਰਾਮੈਂਟੋ ਆ ਉੱਥੇ ਇਲੈਕਟ੍ਰਿਕ ਸਕੂਟਰਸ ਜਿਹੜੇ ਆ ਹੁਣ ਕੈਪੀਟਲ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੀ ਆ ਰਹੇ ਹੈਗੇ ਆ। ਆਪਾਂ ਦੇਖਿਆ ਬੇ ਏਰੀਏ ਦੇ ਵਿੱਚ ਵੀ ਸਕੂਟਰ ਹੁੰਦੇ ਇਲੈਕਟ੍ਰਿਕ, ਜਿੱਥੇ ਮਰਜ਼ੀ ਵਰਤੋ ਅਤੇ ਉਹਨੂੰ ਉੱਥੇ ਰੱਖ ਦਿਓ, ਫਿਰ ਉਹ ਟਰੈਕ ਕਰ ਲੈਂਦੇ ਆ। ਅਤੇ ਟ੍ਰੈਫਿਕ ਘਟਾਉਣ ਦੇ ਲਈ ਡਾਊਨਟਾਊਨ ਸੈਕਰਾਮੈਂਟੋ ਦੇ ਵਿੱਚ ਜਿਹੜੇ ਸੈਕਰਾਮੈਂਟੋ ਦੇ ਮੇਅਰ ਸਟੀਨਬਰਗ ਆ, ਉਹਨਾਂ ਨੇ ਕਿਹਾ ਵੀ ਊਬਰ ਜਿਹੜੀ ਆ ਸਭ ਤੋਂ ਪਹਿਲਾਂ 100 ਦੇ ਕਰੀਬ ਇਲੈਕਟ੍ਰਿਕ ਸਕੂਟਰਸ ਉਹਨਾਂ ਨੂੰ ਆਥੋਰਾਈਜ਼ ਕੀਤਾ ਗਿਆ ਆ ਸੈਕਰਾਮੈਂਟੋ ਦੇ ਵੈਸਟ ਸੈਕਰਾਮੈਂਟੋ ਏਰੀਏ ਦੇ ਵਿੱਚ। ਉਹਨਾਂ ਦਾ ਨਾਮ ਜਿਹੜਾ ਜੰਪ ਸਕੂਟਰਸ ਕਰਕੇ ਰੱਖਿਆ ਆ, ਅਤੇ ਸਕੂਟਰ ਦੀ ਕਾਸਟ ਕਹਿੰਦੇ ਵੀ 15 ਸੈਂਟ ਮਿੰਟ ਹੋਊਗੀ ਅਤੇ $9 ਪਰ ਆਵਰ ਦੇ ਹਿਸਾਬ ਦੇ ਨਾਲ। ਅਤੇ ਸਾਈਡ ਵਾਕ ਦੇ ਉੱਤੇ ਜਿਹੜੀ ਉਹਨਾਂ ਦੀ ਸਪੀਡ ਲਿਮਿਟ ਆ 15 ਮੀਲ ਪਰ ਆਵਰ ਦੇ ਹਿਸਾਬ ਨਾਲ ਉਹ ਚਲਾ ਸਕਦੇ ਹੈਗੇ ਆ। ਜੇ ਸਕੂਟਰ ਨੂੰ ਕਿਸੇ ਤਰ੍ਹਾਂ ਅਬੰਡਨ ਕਰ ਦਿੱਤਾ ਗਿਆ, ਛੱਡਿਆ ਗਿਆ, ਤਾਂ $27 ਉਹਦੀ ਜਿਹੜੀ ਪੈਨਲਟੀ ਜਾਂ ਫੀਸ ਲੱਗ ਸਕਦੀ ਹੈਗੀ ਕੰਪਨੀ ਵੱਲੋਂ। ਸੋ ਜਿਹੜੀਆਂ ਬਹੁਤ ਸਾਰੇ ਜਿਹੜੇ ਰਸ਼ ਵਾਲੇ ਏਰੀਏ ਹੈਗੇ ਆ, ਡਾਊਨਟਾਊਨਸ ਆ, ਉੱਥੇ ਦੀਆਂ ਜਿਹੜੀਆਂ ਸਿਟੀਜ਼ ਹੈਗੀਆਂ ਆ ਜਿਨ੍ਹਾਂ ਦੇ ਡਾਊਨਟਾਊਨ ਆ, ਉੱਥੇ ਟਰਾਈ ਕਰ ਰਹੇ ਆ ਵੀ ਜਿਹੜਾ ਟ੍ਰੈਫਿਕ ਘਟੇ ਅਤੇ ਲੋਕ ਜਿਹੜੇ ਆ ਉਹ ਸਕੂਟਰ ਨੂੰ ਯੂਜ਼ ਕਰਨ, ਤਾਂ ਕਿ ਜਿਹੜਾ ਆ ਇੱਕ ਤਾਂ ਜਲਦੀ ਪਹੁੰਚਿਆ ਜਾ ਸਕੇ ਅਤੇ ਦੂਸਰਾ ਜਿਹੜਾ ਟ੍ਰੈਫਿਕ ਘਟੇ। ਜੀ ਬਿਲਕੁਲ। ਸੈਨ ਹੋਜ਼ੇ ਡਾਊਨਟਾਊਨ ਦੇ ਵਿੱਚ ਵੀ ਇਹ ਜਿਹੜੇ ਸਕੂਟਰਾਂ ਦੀ ਜਿਹੜੀ ਭਰਮਾਰ ਆ, ਸੈਨ ਹੋਜ਼ੇ ਦੇ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ, ਹੋਰ ਵੀ ਵੱਡੇ ਸ਼ਹਿਰ ਜਿਹੜੇ ਇਸ ਪਾਸੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਨੇ। ਸੋ ਲੈਟਸ ਸੀ ਜਿਹੜਾ ਆ ਓਵਰਆਲ ਜਿਹੜੀਆਂ ਲੇਨਾਂ ਜਿਹੜੀਆਂ ਹਰਜੋਤ ਸਿੰਘ ਜੀ ਜਿਹੜੀਆਂ ਰੈਗੂਲਰ ਗੱਡੀਆਂ ਦੀਆਂ ਉਹ ਘਟਾ ਕੇ ਇਹਨਾਂ ਸਕੂਟਰਸ ਨੂੰ, ਸਾਈਕਲਸ ਦੇ ਲਈ ਜਗ੍ਹਾਵਾਂ ਜਿਹੜੀਆਂ ਆ ਉਹ ਡੈਫੀਨੇਟਲੀ ਬਣਾਈਆਂ ਜਾ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਪਿਛਲੇ ਦਿਨੀ ਰਾਸ਼ਟਰਪਤੀ ਟਰੰਪ ਦੇ ਦੁਆਰਾ ਜਿਹੜੇ ਬੰਪ ਸਟਾਕ ਸੀ, ਜਿਹੜੇ ਵੇਗਸ ਸ਼ੂਟਿੰਗ ਦੇ ਵਿੱਚ ਜਿਸ ਬੰਦੇ ਨੇ ਜਿਹੜਾ ਬੰਪ ਸਟਾਕ ਵਰਤਿਆ ਸੀ, ਜਿਹੜਾ ਸੈਮੀ ਆਟੋਮੈਟਿਕ ਨੂੰ ਆਟੋਮੈਟਿਕ ਜਿਹੜੀ ਉਹ ਬਣਾ ਦਿੰਦਾ ਆ ਰਾਈਫਲ ਨੂੰ, ਸੋ ਉਸ ਦੇ ਉੱਤੇ ਬੈਨ ਲਾ ਦਿੱਤਾ ਸੀਗਾ। ਪਰ ਕਹਿੰਦੇ ਬੈਨ ਲੱਗਣ ਤੋਂ ਬਾਵਜੂਦ ਵੀ ਜਿਹੜੀ ਉਸ ਦੀ ਸੇਲਸ ਆ ਉਹ ਰੁਕ ਨਹੀਂ ਰਹੀਆਂ। ਸੋ ਇਸ ਟਾਈਮ ਇਸ ਤਰੀਕੇ ਦੇ ਨਾਲ ਜਿਹੜਾ ਚੱਲ ਰਿਹਾ। ਸੋ ਕਾਫੀ ਲੋਕ ਇਸ ਨੂੰ ਜਿਹੜੇ ਖਾਸ ਕਰਕੇ ਗਨ ਓਨਰਸ ਨੇ ਉਹ ਇਸ ਲਈ ਪਸੰਦ ਕਰਦੇ ਆ ਵੀ ਕਹਿੰਦੇ ਵੀ ਸਾਨੂੰ ਫੀਲਿੰਗ ਆਉਂਦੀ ਹੈ ਕਿ ਜਿਹੜੀ ਸੈਮੀ ਆਟੋਮੈਟਿਕ ਰਾਈਫਲ ਆ ਉਸ ਨੂੰ ਆਟੋਮੈਟਿਕ ਤਰੀਕੇ ਦੇ ਨਾਲ, ਜਿਹੜੀ ਕਿ ਖਾਸ ਕਰਕੇ US ਮਿਲਟਰੀ ਵਾਲੇ ਯੂਜ਼ ਕਰਦੇ, ਉਸ ਤਰੀਕੇ ਦਾ ਇੱਕ ਐਡਰੇਨਲਿਨ ਰਸ਼ ਐਡਵੈਂਚਰ ਜਿਹੜਾ ਆ ਉਹ ਕਰਨ ਦੇ ਲਈ। ਸੋ ਇਹ ਜਿਹੜੇ ਉੱਦਾਂ ਕਹਿੰਦੇ ਇੱਕ ਕਾਊਂਟਡਾਊਨ ਕਲੌਕ ਉਹਨਾਂ ਦੇ ਜਿਹੜੇ ਆਰਮਡ ਸੈੱਲ ਕਰਦੇ ਆ, ਬੰਬ ਸਟਾਕ ਸੈੱਲ ਕਰਦੇ, ਉਹਨਾਂ ਉੱਤੇ ਲੱਗੀ ਹੋਈ ਆ, ਪਰ ਉਸ ਦੇ ਬਾਵਜੂਦ ਜਿਹੜੀਆਂ ਸੇਲਸ ਆ ਲਗਾਤਾਰ ਉਹ ਵੱਧ ਰਹੀਆਂ ਆ। ਅਤੇ ਕਹਿੰਦੇ 26 ਮਾਰਚ 2019 ਨੂੰ ਜਿਹੜਾ ਆ ਇਸ ਦੇ ਉੱਤੇ ਪੂਰਨ ਤੌਰ ਦੇ ਉੱਤੇ ਬੈਨ ਜਿਹੜਾ ਉਹ ਲੱਗ ਜਾਵੇਗਾ। ਸੋ ਵੈਸੇ ਤਾਂ ਹੁਣ ਦੇਖੋ ਸਰਕਾਰ ਨੇ ਕਿਹਾ ਸੀ ਜਿਹਦੇ ਕੋਲ ਹੈਗੇ ਆ ਉਹ ਵਾਪਸ ਕਰਨ ਜਾਂ ਨਸ਼ਟ ਕਰ ਦੇਣ,
ਪਰ ਜਿਸ ਰਫ਼ਤਾਰ ਦੇ ਨਾਲ ਉਹ ਸੈੱਲ ਹੋ ਰਹੀਆਂ ਲੱਗਦਾ ਨਹੀਂ ਹੈ ਵੀ ਇਹ 26 ਮਾਰਚ ਤੋਂ ਬਾਅਦ ਦੇ ਵਿੱਚ ਕੋਈ ਇਹਨਾਂ ਨੂੰ ਵਾਪਸ ਵੀ ਜਿਹੜਾ ਉਹ ਕਰੂਗਾ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆ ਸਰੋਤਿਆਂ ਨੂੰ ਪਤਾ ਹੀ ਆ ਸੈਕਰਾਮੈਂਟੋ ਏਰੀਏ 'ਚ ਅਤੇ ਸਨ ਮਾਈਕੀਨ ਏਰੀਏ ਦੇ ਵਿੱਚ ਜਿਹੜੀ ਹੋਮਲੈਸਾਂ ਦੀ ਗਿਣਤੀ ਆ ਉਹ ਬਹੁਤ ਜ਼ਿਆਦਾ ਹੋ ਗਈ ਆ। ਕਈ ਵਾਰੀ ਤੁਸੀਂ ਜਿਹੜੇ ਹਾਈਵੇ ਦੇ ਬ੍ਰਿਜ ਆ ਉਹਨਾਂ ਦੇ ਕੋਲੋਂ ਲੰਘਦੇ ਆ, ਉਹਨਾਂ ਦੇ ਥੱਲੇ ਜਿਹੜੇ ਆ ਉਹਨਾਂ ਦੇ ਪੂਰੇ ਟੈਂਟ ਲੱਗੇ ਹੋਏ ਦੇਖ ਸਕਦੇ ਆ। US ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵੱਲੋਂ $19 ਮਿਲੀਅਨ ਜਿਹੜਾ ਆ ਸੈਕਰਾਮੈਂਟੋ ਦੇ ਲਈ ਅਤੇ 4.3 ਮਿਲੀਅਨ ਜਿਹੜਾ ਡਾਲਰ ਹੈਗੇ ਆ ਉਹ ਸਨ ਮਾਈਕੀਨ ਕਾਉਂਟੀ ਦੇ ਲਈ ਦਿੱਤਾ ਗਿਆ ਆ। ਜਿਹੜਾ ਇਸ ਪ੍ਰੋਗਰਾਮ ਦਾ ਨਾਮ ਕੰਟੀਨਮ ਕੇਅਰ ਪ੍ਰੋਗਰਾਮ ਦੱਸਿਆ ਗਿਆ ਤਾਂ ਕਿ ਜਿਹੜੀ ਹੋਮਲੈਸਨੈਸ ਆ ਉਹਨੂੰ ਖਤਮ ਕੀਤਾ ਜਾ ਸਕੇ। ਇਸੇ ਤਰ੍ਹਾਂ ਸਟੇਟ ਵੱਲੋਂ ਵੀ $7 ਮਿਲੀਅਨ ਜਿਹੜਾ ਸਨ ਮਾਈਕੀਨ ਕਾਉਂਟੀ ਨੂੰ ਦਿੱਤਾ ਗਿਆ ਆ। ਹੋਮਲੈਸ ਐਮਰਜੈਂਸੀ ਏਡ ਪ੍ਰੋਗਰਾਮ ਜਿਹੜਾ ਆ ਉਹਦੇ ਨਾਲ ਜਿਹੜੇ ਕਹਿੰਦੇ ਛੋਟੇ ਛੋਟੇ ਘਰ ਹੋਮਲੈਸ ਜਿਹੜੇ ਲੋਕ ਆ ਉਹਨਾਂ ਲਈ ਬਣਾਏ ਜਾਣਗੇ। $2 ਮਿਲੀਅਨ ਉਹਦੇ ਵੱਲੋਂ ਦਿੱਤਾ ਗਿਆ। ਸੋ ਕਾਫੀ ਪੈਸੇ ਹੁਣ ਇਹ ਦੋਨੋਂ ਕਾਉਂਟੀਜ਼ ਨੂੰ ਦਿੱਤੇ ਗਏ ਆ ਤਾਂ ਕਿ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੂੰ ਰਹਿਣ ਦੇ ਲਈ ਕਿਰਾਏ 'ਤੇ ਮਕਾਨ ਜਾਂ ਉਹਨਾਂ ਦੇ ਲਈ ਛੋਟੇ ਛੋਟੇ ਮਕਾਨ ਜਿਹੜੇ ਬਣਾਏ ਜਾਣ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜੇ ਨਵੇਂ ਪੰਨੇ ਲਗਾਤਾਰ ਰੋਜ਼ਾਨਾ ਕੁਛ ਨਾ ਕੁਛ ਜਿਹੜਾ ਉਹ ਲਿਖਿਆ ਜਾ ਰਿਹਾ ਆ। ਨਵਾਡੋ ਅਤੇ ਕੋਲੋਰਾਡੋ ਦੇ ਜਿਹੜੇ ਲੈਜਿਸਲੇਟਰਸ ਦਾ ਹਾਊਸ ਆ ਉਸ ਦੇ ਵਿੱਚ ਇਹ ਜਿਹੜਾ ਆ ਪੰਨੇ ਲਿਖੇ ਗਏ ਆ। ਪਹਿਲੀ ਵਾਰੀ ਕਹਿੰਦੇ ਆ ਇਹਨਾਂ ਦੇ ਇਤਿਹਾਸ ਦੇ ਵਿੱਚ ਦੇਖਿਆ ਗਿਆ ਵੀ ਜਿਹੜੀਆਂ ਮੈਜੋਰਟੀ ਲਾਅ ਮੇਕਰਸ ਆ ਉਹ ਔਰਤਾਂ ਦੀ ਜਿਹੜੀ ਆ ਉਹ ਹੋਈ ਆ। ਨਵਾਡਾ ਦੇ ਵਿੱਚ ਹੁਣ ਰੀਸੈਂਟ ਹੋਈਆਂ ਇਲੈਕਸ਼ਨਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਫਸਟ ਟਾਈਮਜ਼ ਲਾਅ ਮੇਕਰਸ ਜਿਹੜੀਆਂ ਨਵੀਆਂ ਜਨਾਨੀਆਂ ਔਰਤਾਂ ਜਿਹੜੀਆਂ ਉੱਥੇ ਆਈਆਂ ਆ ਉਸ ਦੇ ਨਾਲ ਲਾਅ ਮੇਕਰਸ ਦੀ ਮੈਜੋਰਟੀ ਜਿਹੜੀ ਆ ਫੀਮੇਲਸ ਦੀ ਉਸ ਦੇ ਵਿੱਚ ਵਧੀ ਆ। ਸੋ ਓਵਰਆਲ ਜੇ ਦੇਖਿਆ ਜਾਵੇ ਤਾਂ ਨਵਾਡਾ ਅਤੇ ਕੋਲੋਰਾਡੋ ਜਿਹੜੇ ਆ ਇਸ ਪਾਸੇ ਵੱਲ ਨੂੰ ਜਿਹੜੇ ਆ ਉਹ ਬਾਜੀ ਮਾਰ ਚੁੱਕੇ ਆ। ਨਵਾਡਾ ਦੇ ਵਿੱਚ 50.8% ਜਿਹੜੇ ਸਟੇਟ ਰਿਪਰੈਜ਼ੈਂਟੇਟਿਵ ਸੈਨੇਟਰਸ ਕੰਬਾਈਨਡ ਜੇ ਕੀਤਾ ਜਾਵੇ ਤਾਂ ਉਹਨਾਂ ਨੂੰ ਉਹ ਜਿਹੜੀਆਂ ਔਰਤਾਂ ਜਿਹੜੀਆਂ ਆ ਉਹ ਰੱਖੀਆਂ ਗਈਆਂ ਆ। ਓਵਰਆਲ ਲੈਜਿਸਲੇਟਿਵ ਸੀਟਸ ਜਿਹੜੀਆਂ ਔਰਤਾਂ ਦੇ ਲਈ ਜੇ ਕਹਿੰਦੇ ਆਂਕੜਾ ਦੇਖਿਆ ਜਾਵੇ ਐਵਰੇਜ 30% ਜਿਹੜੀ ਆ ਉਹ ਦੇਖੀ ਗਈ ਹੈ। 1/3 ਆਲਮੋਸਟ ਔਰਤਾਂ ਜਿਹੜੀਆਂ ਲੈਜਿਸਲੇਟਰ ਜਿਹੜੀਆਂ ਲਾਅ ਮੇਕਰਸ ਦੀ ਭੂਮਿਕਾ ਦੇ ਵਿੱਚ ਬਾਕੀ ਹੋਰ ਸੂਬਿਆਂ ਦੇ ਵਿੱਚ ਤੇ ਓਵਰਆਲ ਐਵਰੇਜ ਆ, ਪਰ ਇਹ ਦੋਨਾਂ ਸੂਬਿਆਂ ਦੇ ਵਿੱਚ ਇਹਨਾਂ ਨੇ 50% ਦਾ ਆਂਕੜਾ ਜਿਹੜਾ ਆ ਉਹ ਪਹਿਲੀ ਵਾਰੀ ਜਿਹੜਾ ਉਹ ਪਾਰ ਕੀਤਾ ਹੈ। ਅਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਇੱਦਾਂ ਹੋਇਆ ਆ ਵੀ ਇੱਕ ਜਿਹੜੇ ਸੂਬੇ ਦੇ ਵਿੱਚ ਔਰਤਾਂ ਦੀ ਗਿਣਤੀ ਲਾਅ ਮੇਕਰਸ ਦੇ ਵਜੋਂ ਵੱਧ ਜਿਹੜੀ ਉਹ ਦੇਖੀ ਗਈ ਆ। ਜੀ ਅਗਲੀ ਖਬਰ ਵੱਲ ਚੱਲੀਏ, ਜੇ UK ਵੱਲੋਂ ਦੇਖੀਏ ਬ੍ਰੈਕਸਿਟ ਦਾ ਜਿਹੜਾ ਰੌਲਾ ਆ ਹਜੇ ਵੀ ਜਿਹੜਾ ਉਹ ਸੋਲਵ ਨਹੀਂ ਹੋ ਰਿਹਾ ਅਤੇ ਬ੍ਰੈਕਸਿਟ ਦੇ ਮਾਮਲੇ ਦੇ ਵਿੱਚ ਉੱਥੇ ਦੇ ਬਹੁਤ ਸਾਰੇ ਜਿਹੜੇ ਮੈਂਬਰ ਪਾਰਲੀਮੈਂਟਸ ਆ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਥਰੀਸਾ ਮੇ ਆ UK ਦੀ ਪ੍ਰਾਈਮ ਮਿਨਿਸਟਰ ਆ ਉਸ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਨਾਲ ਰਲ ਕੇ ਜਿਹੜਾ ਆ ਇਸ ਮੁੱਦੇ ਦੇ ਉੱਤੇ ਕੋਈ ਨਾ ਕੋਈ ਇਸ਼ੂ ਜਿਹੜਾ ਆ ਸੋਲਵ ਕਰਨਾ ਚਾਹੀਦਾ ਹੈਗਾ। ਬਿਲਕੁਲ, ਜਿਹੜੇ ਲੋਕ ਨੇ ਜਿਨ੍ਹਾਂ ਨੇ ਬ੍ਰੈਕਸਿਟ ਦੇ ਹੱਕ ਦੇ ਵਿੱਚ ਵੋਟ ਪਾਈ ਸੀ ਉਹ ਜਿਹੜੀ ਸਲਾਹ ਦੇ ਰਹੇ ਨੇ ਇਸ ਟਾਈਮ ਥਰੀਸਾ ਮੇ ਨੂੰ ਵੀ ਇਹਨਾਂ ਤੋਂ ਜਿਹੜੀ ਕੋਈ ਸਲਾਹ ਜਿਹੜੀ ਉਹ ਤੁਸੀਂ ਵੀ ਉਹ ਲਓ। ਬਰਸਲਸ ਦੇ ਵਿੱਚ ਕਹਿੰਦੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਥਰੀਸਾ ਮੇ ਜਿਹੜੀ ਆ ਉਹ ਪਹੁੰਚੀ ਹੋਈ ਆ ਵੀ ਕੋਈ ਨਾ ਕੋਈ ਜਿਹੜੀ ਆ ਉਹ ਡੀਲ ਜਿਹੜੀ ਉਹ ਕੀਤੀ ਜਾ ਸਕੇ। ਇਹਨਾਂ ਦਾ ਵੀ ਜਿਹੜਾ ਆ ਡੈਡਲਾਈਨ ਬਹੁਤ ਨਜ਼ਦੀਕ ਮਾਰਚ ਦੇ ਅਖੀਰ ਦੇ ਵਿੱਚ ਉਹ ਆ ਰਹੀ ਆ, ਪਰ ਹਾਲ ਦੀ ਘੜੀ ਕੋਈ ਸਟ੍ਰੈਟਜੀ ਜਿਹੜੀ ਆ ਕਿਸੇ ਤਣ ਪੱਤਣ ਲੱਗਦੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਉਹ ਇੱਕ ਜਿਹੜੀ ਹਰਜੋਤ ਸਿੰਘ ਜੀ ਕੱਲ੍ਹ ਖਬਰ ਜਿਹੜੀ ਉਹ ਮੈਂ ਪੜ੍ਹ ਰਿਹਾ ਸੀ ਹੈਰਾਨ ਕਰਨ ਵਾਲੀ ਸੀ ਵੀ ਨਾਲ ਸੀ, ਕਹਿੰਦੇ ਵੀ ਬਾਈ ਚਾਂਸ ਬ੍ਰੈਗਜ਼ਿਟ ਦੇ ਉੱਤੇ ਕੋਈ ਡੀਲ ਨਹੀਂ ਬਣਦੀ ਤਾਂ ਜਿਹੜੀ ਰਾਇਲ ਫੈਮਿਲੀ ਆ ਉਸ ਨੂੰ ਕਿਸੇ ਗੁਪਤ ਥਾਂ ਦੇ ਉੱਤੇ ਰੱਖਿਆ ਜਾਊਗਾ ਜਸਟ ਇਨ ਕੇਸ ਕਹਿੰਦੇ ਆ ਵੀ ਜੇ ਉੱਥੇ ਰਾਈਟਿੰਗ ਜਾਂ ਲੂਟਿੰਗ ਜਿਹੜੀ ਆ ਉਹ ਉਸ ਤੋਂ ਬਾਅਦ ਦੇ ਵਿੱਚ ਬ੍ਰੈਕਸਿਟ ਦੀ ਜਿਹੜੀ ਉਹ ਤਰੀਕ ਤੱਕ ਕੋਈ ਡੀਲ ਨਾ ਬਣਨ ਤੋਂ ਬਾਅਦ ਦੇ ਵਿੱਚ ਹੋ ਜਾਵੇ। ਇਹ ਹੁਣ ਇਹ ਨਹੀਂ ਸਮਝ ਆਉਂਦੀ ਵੀ ਕੀ ਇੱਦਾਂ ਦੀ ਕੋਈ ਸੰਭਾਵਨਾ ਜਿਹੜੀ ਉਹ ਬਣ ਸਕਦੀ ਆ ਵੀ ਉੱਥੇ ਬ੍ਰੈਕਸਿਟ ਜਿਹੜਾ ਆ ਉਹ ਫਾਈਨਲਾਈਜ਼ ਨਾ ਹੋਵੇ ਤਾਂ ਇੱਦਾਂ ਲੋਕ ਜਿਹੜੇ ਸੜਕਾਂ ਦੇ ਉੱਤੇ ਆ ਕੇ ਜਿਹੜੇ ਆ ਰਾਈਟਿੰਗ ਜਿਹੜੀ ਆ ਉਹ ਕਰਨ। ਸੋ ਇਹ ਦੇਖਣ ਵਾਲੀ ਗੱਲ ਉੱਥੇ ਜ਼ਰੂਰ ਰਹੇਗੀ, ਪਰ ਉਹਨਾਂ ਨੇ ਇੱਕ ਐਮਰਜੈਂਸੀ ਪਲਾਨ ਜ਼ਰੂਰ ਰਾਇਲ ਫੈਮਿਲੀ ਵਾਸਤੇ ਕੁਈਨ ਅਤੇ ਉਹਨਾਂ ਦੇ ਪਰਿਵਾਰ ਵਾਸਤੇ ਬਣਾ ਕੇ ਰੱਖਿਆ ਹੋਇਆ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, US ਅਤੇ ਸਾਊਥ ਕੋਰੀਆ ਦੇ ਦਰਮਿਆਨ ਪਿਛਲੇ ਕਈ ਦਿਨਾਂ ਤੋਂ ਇੰਪਾਸ ਜਿਹੜਾ ਚੱਲ ਰਿਹਾ ਸੀ। ਕੋਈ ਇੱਕ ਪਾਸੇ ਜਿਹੜੀ ਆ ਸਲਾਹ ਜਿਹੜੀ ਉਹ ਨਹੀਂ ਸੀ ਬਣ ਰਹੀ ਵੀ ਖਰਚਾ ਜਿਹੜਾ ਆ ਕਿਸ ਤਰੀਕੇ ਦੇ ਨਾਲ ਜਿਹੜਾ ਅਮਰੀਕੀ ਫੌਜੀਆਂ ਦਾ ਉੱਥੇ
ਚੱਕਿਆ ਜਾਵੇ। ਸੋ ਰਾਈਟ ਨਾਓ ਸਾਊਥ ਕੋਰੀਆ ਦੇ ਵਿੱਚ ਨਾਰਥ ਕੋਰੀਆ ਦਾ ਜਿਹੜਾ ਉੱਥੇ ਲਗਾਤਾਰ ਡਰ ਬਰਕਰਾਰ ਬਣਿਆ ਰਹਿੰਦਾ ਆ, ਉਸ ਦੇ ਕਰਕੇ 30,000 ਫੌਜੀ ਅਮਰੀਕ ਦਾ ਸਾਊਥ ਕੋਰੀਆ ਦੇ ਵਿੱਚ ਉਹ ਰਹਿ ਰਹੇ ਆ। ਸੋ ਇਸ ਤੋਂ ਪਹਿਲਾਂ ਜਿਹੜੇ ਆ ਉਹ ਰਾਸ਼ਟਰਪਤੀ ਟਰੰਪ ਜਿਹੜੇ ਆ ਇਹ ਵੀ ਗੱਲ ਕਹਿ ਚੁੱਕੇ ਸੀਗੇ ਵੀ ਅਸੀਂ ਇੱਥੋਂ ਫੌਜੀ ਜਿਹੜੇ ਆ ਵਾਪਸ ਵੀ ਜਿਹੜੇ ਉਹ ਬੁਲਾ ਸਕਾਂਗੇ। ਸੋ ਹੁਣ ਕਹਿੰਦੇ ਨਵੀਂ ਸਪੈਸ਼ਲ ਮੈਜਰਸ ਐਗਰੀਮੈਂਟ ਦੇ ਵਿੱਚ ਸਾਊਥ ਕੋਰੀਆ ਆਪਣੀ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਆ ਇਸ ਦੇ ਵਿੱਚ ਵਧਾਵੇਗਾ। $1 ਬਿਲੀਅਨ ਜਿਹੜਾ ਅਮੂਮਨ ਦਿੰਦੇ ਆ ਉਸ ਦੇ ਨਾਲੋਂ ਵੱਧ ਜਿਹੜਾ ਆ ਉਹ ਹੁਣ ਖਰਚਾ ਜਿਹੜਾ ਇਸ ਦੇ ਵਿੱਚ ਵਾਧਾ ਜਿਹੜਾ ਉਹ ਕਰਨ ਜਾ ਰਿਹਾ ਹੈਗਾ ਆ। ਸੋ ਇਸ ਤੋਂ ਪਹਿਲਾਂ ਕਹਿੰਦੇ ਆ $800 ਮਿਲੀਅਨ ਜਿਹੜਾ ਸਾਊਥ ਕੋਰੀਆ ਹਰ ਸਾਲ ਇਸ ਅਮਰੀਕੀ ਫੌਜੀਆਂ ਨੂੰ ਉੱਥੇ ਰੱਖਣ ਦੇ ਲਈ, ਉਹਨਾਂ ਦੀ ਸੁਰੱਖਿਆ ਦੇ ਲਈ ਉਹਨਾਂ ਨੇ ਜਿਹੜਾ ਉਹ ਖਰਚਾ ਦਿੰਦਾ ਸੀਗਾ, ਤੇ ਹੁਣ $1 ਬਿਲੀਅਨ ਜਿਹੜਾ ਆ ਉਸ ਨੂੰ ਵਧਾ ਕੇ ਕੀਤਾ ਗਿਆ ਆ। ਜੀ ਅਗਲੀ ਖਬਰ ਵੱਲ ਚੱਲੀਏ, ਜਿਹੜੀ ਉਹ ਸਾਇੰਸ ਨਾਲ ਰਿਲੇਟਡ ਆ। ਯੂਨੀਵਰਸਿਟੀ ਆਫ ਵਾਸ਼ਿੰਗਟਨ ਜਿਹੜੀ ਹੈਗੀ ਆ, ਉਹਨਾਂ ਦਾ ਸਕੂਲ ਆਫ ਮੈਡੀਸਨ ਸੇਂਟ ਲੂਇਸ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਜਿਹੜੀ ਸਟੱਡੀ ਕੀਤੀ ਆ, ਜਿਹਦੇ ਵਿੱਚ ਬੀਬੀਆਂ ਨੂੰ ਅਤੇ ਬੰਦਿਆਂ ਦਾ ਜਿਹੜਾ ਬ੍ਰੇਨ ਆ ਉਹ ਉਹਨਾਂ ਨੇ ਏਜ ਵਾਈਜ਼ ਚੈੱਕ ਕੀਤਾ ਹੈ। ਕਹਿੰਦੇ ਵੀ ਬੀਬੀਆਂ ਦਾ ਬ੍ਰੇਨ ਜਿਹੜਾ ਸੇਮ ਏਜ ਦੇ ਬੰਦਿਆਂ ਨਾਲੋਂ 3 ਸਾਲ ਜਿਹੜਾ ਆ ਯੰਗਰ ਹੈਗਾ ਆ, 3 ਸਾਲ ਜਵਾਨ ਹੈਗਾ ਆ। ਸੋ ਇਹ 200 ਤੋਂ ਵੱਧ ਅਡਲਟ, ਜਿਹਦੇ ਵਿੱਚ ਲੇਡੀਜ਼ ਵੀ ਸੀਗੀਆਂ ਅਤੇ ਮੈਨ ਵੀ ਸੀਗੇ, ਉਹ ਉਹਨਾਂ ਦੇ ਉੱਤੇ ਉਹਨਾਂ ਨੇ ਪੂਰੀ ਰਿਸਰਚ ਕੀਤੀ ਆ। ਕਹਿੰਦੇ ਵੀ ਜੇ ਉਮਰ ਇੱਕੋ ਜਿਹੀ ਆ ਇੱਕ ਬੰਦੇ ਦੀ ਅਤੇ ਬੀਬੀ ਦੀ, ਪਰ ਜਿਹੜਾ ਬੀਬੀ ਦਾ ਬ੍ਰੇਨ ਆ ਉਹ 3 ਸਾਲ ਜਿਹੜਾ ਜਵਾਨ ਪਾਇਆ ਗਿਆ ਹੈਗਾ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਇੱਥੇ ਹੀ ਹੁਣ ਸਮਾਪਤ ਹੁੰਦਾ ਆ। ਵਰਜੀਨੀਆ ਦੇ ਵਿੱਚ ਜਿਹੜਾ ਗਵਰਨਰ ਨੌਰਥਮ ਆ ਉਸ ਦੀਆਂ ਮੁਸ਼ਕਿਲਾਂ ਕਹਿੰਦੇ ਆ ਉਹ ਉਸ ਦੀਆਂ ਜਿਹੜੀਆਂ ਗਵਰਨਰ ਨੌਰਥਮ ਦੀਆਂ ਮੁਸ਼ਕਿਲਾਂ ਜਿਹੜੀਆਂ ਉਹ ਘੱਟ ਨਹੀਂ ਰਹੀਆਂ ਵਰਜੀਨੀਆ ਦੇ ਵਿੱਚ, ਅਤੇ ਉਸ ਦੇ ਉੱਤੇ ਦਬਾਅ ਜਿਹੜਾ ਬਹੁਤ ਜ਼ਿਆਦਾ ਬਣ ਰਿਹਾ ਆ ਵੀ ਉਹ ਅਸਤੀਫਾ ਦੇ ਕੇ ਜਿਹੜੇ ਉਹ ਲਾਂਭੇ ਹੋਣ, ਤਾਂ ਜੋ ਜਿਹੜਾ ਆ ਉਹ ਉੱਥੇ ਕਿਸੇ ਹੋਰ ਨੂੰ ਜਿਹੜਾ ਬਣਾਇਆ ਜਾ ਸਕੇ ਜਿਹੜਾ ਨਵਾਂ ਗਵਰਨਰ। ਸੋ ਇਹ ਮਸਲਾ ਉਦੋਂ ਉੱਠਿਆ ਸੀਗਾ ਵੀਕਐਂਡ ਦੇ ਉੱਤੇ, ਜਦੋਂ ਇਹਨਾਂ ਦੀਆਂ ਇੱਕ ਪੁਰਾਣੀ ਈਅਰ ਬੁੱਕ ਦੇ ਵਿੱਚੋਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਸੀ, ਜਿਸ ਨੂੰ ਬਹੁਤੇ ਲੋਕਾਂ ਨੇ ਰੇਸਿਸਟ ਜਿਹੜਾ ਉਹ ਮੰਨਿਆ, ਜਿਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਉੱਤੇ ਕਾਫੀ ਜਿਹੜਾ ਵਿਰੋਧ ਆ ਉਹ ਹੋ ਰਿਹਾ ਆ। ਸੋ ਜਿਹੜੇ ਵਰਜੀਨੀਆ ਹਾਊਸ ਦੇ ਜਿਹੜੇ ਸਪੀਕਰ ਆ ਉਹ ਵੀ ਕਹਿੰਦੇ ਅਜੇ ਕਿਤੇ ਨਾ ਕਿਤੇ ਹੈਸੀਟੇਟ ਕਰ ਰਹੇ ਆ, ਉਹ ਵੀ ਦਚਿੱਤੀ ਦੇ ਵਿੱਚ ਨੇ ਵੀ ਗਵਰਨਰ ਨੌਰਥਮ ਨੂੰ ਜਿਹੜਾ ਆ ਉਹ ਲਾਂਭੇ ਕਰਨ ਜਾਂ ਨਾ ਕਰਨ। ਅਤੇ ਕਈ ਜਣੇ ਕਹਿ ਰਹੇ ਆ ਵੀ ਉਹਨਾਂ ਦਾ ਜਿਹੜੀ ਦਚਿੱਤੀ ਹੋਣੀ ਜਾਇਜ਼ ਆ, ਲੋਕਾਂ ਨੇ ਪਹਿਲੋਂ ਚੁਣ ਕੇ ਜਿਹੜਾ ਆ ਉਹ ਉਹਨਾਂ ਨੂੰ ਵੋਟਾਂ ਪਾ ਕੇ ਜਿਹੜਾ ਉਹ ਜਿਤਾਇਆ ਸੀ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦੇ ਆ। ਇਸ ਦੇ ਨਾਲ ਹੀ ਉਹਨਾਂ ਦੇ ਜਿਹੜੇ ਲਿeutenant ਗਵਰਨਰ ਦੀ ਵੀ ਇੱਕ ਸੈਕਸ਼ੂਅਲ ਅਬਿਊਜ਼ ਦੀ ਐਲੀਗੇਸ਼ਨ ਦੇ ਨਾਲ ਇਹ ਸੋ ਪੂਰੀ ਦੇ ਪੂਰੀ ਇਹਨਾਂ ਦੀ ਗਵਰਨਰਸ਼ਿਪ ਜਿਹੜੀ ਵਰਜੀਨੀਆ ਦੇ ਵਿੱਚ ਮੈਂ ਰਾਜਕਰਮਵੀਰ ਸਿੰਘ ਜੀ ਰਿਪੋਰਟ ਇੱਕ ਪੜ੍ਹ ਰਿਹਾ ਸੀ, ਕਹਿੰਦੇ ਵੀ ਜਿਹੜੇ ਲਿeutenant ਗਵਰਨਰ ਦੀ ਜਿਹੜੀ ਰਿਪੋਰਟ ਆਈ ਆ ਸੈਕਸ਼ੂਅਲ ਹਰਾਸਮੈਂਟ ਵਾਲੀ, ਉਹਦੇ ਵਿੱਚ ਗਵਰਨਰ ਦਾ ਹੀ ਹੱਥ ਸੀ ਵੀ ਉਹਨੂੰ ਵੀ ਮੈਂ ਇਹ ਬਦਨਾਮ ਕਰਦਾ ਤਾਂ ਕਿ ਉਹਨੂੰ ਇੱਕਦਮ ਮੇਰੀ ਜਗ੍ਹਾ 'ਤੇ ਅਪੁਆਇੰਟ ਨਾ ਕੀਤਾ ਜਾ ਸਕੇ। ਜੀ ਇੱਦਾਂ ਦੀ ਦੇਖੋ ਰਾਜਨੀਤੀ ਜਿਹੜੀ ਆ ਉਹ ਥੋੜਾ ਇੰਡੀਆ ਵਾਲੀ ਪੋਲਿਟਿਕਸ ਦਾ ਵੀ ਥੋੜੀ ਨਹੀਂ ਜੀ, ਪੂਰੀ ਰਾਜਨੀਤੀ ਜਿੱਥੇ ਮਰਜ਼ੀ ਚੱਲ ਜਾਓ ਇੱਕੋ ਜਿਹੀ ਜਿਹੜੀ ਆ ਉਹ ਹੁੰਦੀ ਆ। ਤੇ ਚਲੋ ਜੀ ਇੱਥੇ ਜਿਹੜਾ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਆ ਉਹ ਸਮਾਪਤੀ ਕਰਦੇ ਆ। ਸੋ ਇਜਾਜ਼ਤ ਲੈਂਦੇ ਆ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਗੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.